ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV24 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਦੀਪ ਸਿੰਘ ਆਪ ਸਭ ਦਾ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਫਿਰ ਜਿਵੇਂ ਕਿ ਪਿਛਲੇ ਹਫਤੇ ਦੇ ਵਿੱਚ ਅਸੀਂ ਜੂਨ 1984 ਦੀ ਜਿਹੜੀ 36ਵੀਂ ਵਰ੍ਹੇਗੰਢ ਹੈ, ਦੁਖਦ ਯਾਦ ਅਸੀਂ ਇਸ ਹਫਤੇ ਜਾਂ ਇਸ ਮਹੀਨੇ ਦੇ ਵਿੱਚ ਜਦੋਂ ਸਾਰੇ ਸਿੱਖ ਜਗਤ ਜਿਹੜਾ ਹੈ ਉਹ ਜੂਨ 84 ਦੇ ਘੱਲੂਘਾਰੇ ਨੂੰ ਕਮੈਮੋਰੇਟ ਕਰਦੇ ਆ, ਯਾਦ ਕਰਦੇ ਆ, ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ ਤੇ ਉਸ ਘੱਲੂਘਾਰੇ ਨੂੰ ਯਾਦ ਕਰ ਰਿਹਾ ਹੈ। ਉਸੇ ਲੜੀ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਤੇ ਇਸ ਹਫਤੇ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸੇ ਨਜ਼ਰੀਏ ਤੋਂ ਵੱਖ-ਵੱਖ ਪਹਿਲੂਆਂ ਦੇ ਉੱਤੇ ਜਿਹੜੀ ਵਿਚਾਰ ਚਰਚਾ ਹੈ ਉਹ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਰੱਖਦੇ ਰਹੀਏ। 1984 ਦੀ 36ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਹੋਇਆ। ਸੋ ਇਸੇ ਦੇ ਤਹਿਤ ਅੱਜ ਅਸੀਂ ਅਕਾਲੀ ਦਲ ਅੰਮ੍ਰਿਤਸਰ ਵੈਸਟ ਦੇ ਜਿਹੜੇ ਆਗੂ ਨੇ ਸਰਦਾਰ ਰੇਸ਼ਮ ਸਿੰਘ, ਉਹ ਸਾਡੇ ਨਾਲ ਇਸ ਵਕਤ ਬਣੇ ਹੋਏ ਨੇ, ਕੈਲੀਫੋਰਨੀਆ ਤੋਂ ਜੁੜੇ ਹੋਏ ਨੇ। ਉਹਨਾਂ ਨਾਲ ਅਸੀਂ ਵਿਚਾਰ ਚਰਚਾ ਕਰਾਂਗੇ। ਜਿੱਥੇ 1984 ਬਾਬਤ ਗੱਲ ਕਰਾਂਗੇ, ਉੱਥੇ ਹੀ ਨਾਲ ਦੀ ਨਾਲ ਅੱਜ ਜਿਹੜੇ ਹਾਲਾਤ ਬਣੇ ਹੋਏ ਨੇ, ਖਾਸ ਤੌਰ ਤੇ ਜਦੋਂ ਇਸੇ ਘੱਲੂਘਾਰੇ ਨੂੰ ਮੁੱਖ ਰੱਖਦੇ ਆ, ਜਿੱਥੇ ਇੱਕ ਪਾਸੇ ਅਵੇਅਰਨੈਸ ਕ੍ਰੀਏਟ ਕੀਤੀ ਜਾ ਰਹੀ ਹੈ, ਉੱਥੇ ਹੀ ਜਦੋਂ ਅਸੀਂ ਦੂਜੇ ਪਾਸਿਓਂ ਦੇਖਦੇ ਹਾਂ ਤੇ ਇੰਡੀਅਨ ਗਵਰਨਮੈਂਟ ਵੱਲੋਂ ਵੀ ਇਸ ਦੇ ਉੱਤੇ ਜਿਹੜਾ ਆਪਣਾ ਸ਼ਿਕੰਜਾ ਹੈ ਉਹ ਕੱਸਿਆ ਜਾ ਰਿਹਾ ਹੈ। ਰੀਸੈਂਟਲੀ ਜੇ ਅਸੀਂ ਦੇਖਣਾ ਹੋਵੇ ਤਾਂ ਜਿਹੜੇ ਪੰਥਕ ਚੈਨਲ ਨੇ ਬਾਹਰਲੇ ਮੁਲਕਾਂ ਦੇ ਵਿੱਚੋਂ ਚੱਲਦੇ, ਉਹਦੇ ਵਿੱਚ TV84 ਹੈ। ਇੰਗਲੈਂਡ ਦੇ ਵਿੱਚੋਂ ਜਦੋਂ ਅਸੀਂ ਦੇਖਦੇ ਹਾਂ ਅਕਾਲ ਚੈਨਲ ਤੇ KTV ਨੇ, ਇਹਨਾਂ ਦੇ ਜਿਹੜੇ YouTube ਤੇ Facebook ਪੇਜਸ ਨੇ ਉਹ ਕੰਪਲੀਟਲੀ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਆ ਇਸ ਸਾਰੇ ਮੌਕੇ ਦੇ ਉੱਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ। ਸੋ ਇਹਨਾਂ ਘਟਨਾਵਾਂ ਦਾ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਜ਼ਿਕਰ ਕਰਾਂਗੇ। ਆਓ ਭਾਈ ਰੇਸ਼ਮ ਸਿੰਘ ਹੋਰਾਂ ਦੇ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸ਼ੁਰੂਆਤ ਮੈਂ 1984 ਦੀ 36ਵੀਂ ਵਰ੍ਹੇਗੰਢ ਤੋਂ ਕਰਨਾ ਚਾਹੂੰਗਾ। ਤੁਸੀਂ ਕਾਫੀ ਲੰਬੇ ਸਮੇਂ ਤੋਂ, ਜਦੋਂ ਤੋਂ ਹੀ ਦੇਖਣਾ ਹੋਵੇ 84 ਦੇ ਵਿੱਚ ਜਾਂ 84 ਤੋਂ ਬਾਅਦ, ਤੁਸੀਂ ਸਿੱਖ ਸੰਘਰਸ਼, ਜਿਹੜਾ ਅਜੋਕਾ ਸਿੱਖ ਸੰਘਰਸ਼ ਹੈ, ਉਹਦਾ ਹਿੱਸਾ ਰਹੇ ਹੋ। ਅਮਰੀਕਾ ਦੀ ਧਰਤੀ ਤੇ ਪੰਥਕ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਦਾ ਹਿੱਸਾ ਰਹੇ ਹੋ। ਸੋ ਇੱਕ ਪਰਸਨਲ ਅਕਾਊਂਟ ਤੋਂ ਜੇ ਦੇਖਣਾ ਹੋਵੇ ਤੇ ਮੈਂ ਜ਼ਰੂਰ ਚਾਹੂੰਗਾ ਤੁਸੀਂ ਆਪਣਾ ਜਿਹੜਾ ਐਕਸਪੀਰੀਅੰਸ ਹੈ ਉਹ ਸਾਂਝਾ ਕਰੋ ਕਿ ਕੀ 1984 ਦੇ ਵਿੱਚ ਜਿਹੜੇ ਕਾਰਨ ਬਣੇ ਜਦੋਂ ਭਾਰਤ ਦੀ ਫੌਜ ਹਰਿਮੰਦਰ ਸਾਹਿਬ ਦੀ ਹਦੂਦ ਦੇ ਵਿੱਚ ਦਾਖਲ ਹੋਈ ਹੈ ਤੇ ਸੰਤ ਜਰਨੈਲ ਸਿੰਘ ਦੇ ਬਚਨਾਂ ਦੇ ਮੁਤਾਬਕ ਖਾਲਿਸਤਾਨ ਦੀ ਨੀਂਹ ਜਿਹੜੀ ਹੈ ਉਹ ਰੱਖੀ ਗਈ ਤੇ ਉਦੋਂ ਜਿਹੜਾ ਸੰਘਰਸ਼ ਸ਼ੁਰੂ ਹੋਇਆ ਖਾਲਿਸਤਾਨ ਦੇ ਲਈ, ਉਹਦੇ ਜਿਹੜੇ ਡਿਫਰੈਂਟ ਫੇਜ਼, ਪਹਿਲਾਂ ਇੱਕ ਮਿਲੀਟੈਂਟ ਸਟਰਗਲ ਸੀ, ਫਿਰ ਅਸੀਂ ਬਾਅਦ ਦੇ ਵਿੱਚ ਹੁਣ ਜਿੱਦਾਂ ਦੇ ਹਾਲਾਤ ਬਣੇ ਹੋਏ ਅਸੀਂ ਦੇਖ ਰਹੇ ਹਾਂ। ਸੋ ਇਸ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਾਂ ਪਰਸਨਲ ਐਕਸਪੀਰੀਅੰਸ ਤੋਂ ਇਸ ਬਾਬਤ ਕੀ ਸਾਨੂੰ ਦੱਸ ਸਕਦੇ ਹੋ? ਹਾਂਜੀ ਭਾਈ ਸਾਹਿਬ ਜੀ, ਮੈਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਧੰਨਵਾਦੀ ਹਾਂ। ਤੁਸੀਂ ਅੱਜ ਸਮਾਂ ਦਿੱਤਾ ਮੈਨੂੰ ਕਿ ਅਸੀਂ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਜਿਹੜਾ ਉਹ ਆਪਣੀ ਕੌਮ ਨਾਲ ਸਾਂਝਾ ਕਰ ਸਕੀਏ। ਤੋ ਮੈਂ ਇਹ ਤਾਂ ਦੱਸਣਾ ਚਾਹੁੰਦਾ ਕਿ ਜਿਸ ਵੇਲੇ 1984 ਦੇ ਵਿੱਚ ਜੂਨ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਜੀ, ਉਸ ਵੇਲੇ ਮੈਂ ਪੂਰੀ ਸੁਰਤ ਦੇ ਵਿੱਚ ਸੀਗਾ। 28 ਸਾਲ ਦੇ ਕਰੀਬ ਮੇਰੀ ਉਮਰ ਸੀ ਤੇ ਇਹ ਸਾਰਾ ਕੁਝ ਅਸੀਂ ਉੱਥੇ ਪੰਜਾਬ 'ਚ ਬੈਠਿਆਂ ਜੋ ਕੁਝ ਇਹ ਵਾਪਰਿਆ, ਉਸ ਵੇਲੇ ਅਸੀਂ ਜਲੰਧਰ ਦੇ ਵਿੱਚ ਰਹਿੰਦੇ ਸੀ। ਉੱਥੇ ਹੀ ਮੈਂ ਬਿਜ਼ਨਸ ਕਰ ਰਿਹਾ ਸੀਗਾ ਤੇ ਉੱਥੇ ਜਿਹੜੇ ਜਲੰਧਰ ਇੱਕ ਇਹੋ ਜਿਹਾ ਸ਼ਹਿਰ ਹੈ ਜਿੱਥੇ ਮਤਸਵੀ ਹਿੰਦੂ ਲੋਕ ਜਿਹੜੇ ਰਹਿੰਦੇ ਆ ਬਹੁਤ ਵੱਡੀ ਗਿਣਤੀ 'ਚ। ਜਿਸ ਤਰ੍ਹਾਂ ਦੇ ਹਾਲਾਤ ਉੱਥੇ ਉਸ ਵੇਲੇ ਬਣੇ ਜਾਂ ਸਰਕਾਰ ਵੱਲੋਂ ਬਣਾਏ ਗਏ, ਇਹ ਗੱਲ ਜਿਹੜੀ ਆ ਅਸੀਂ ਪਹਿਲਾਂ ਕਾਫੀ ਵਾਰ ਕਰ ਚੁੱਕੇ ਆ। ਮੈਂ ਬਹੁਤੀਆਂ ਗੱਲਾਂ ਕੋਸ਼ਿਸ਼ ਕਰਾਂਗਾ ਮੈਂ ਰਿਪੀਟ ਨਾ ਕਰਾਂ ਜਿਹੜੀਆਂ ਕਰਦੇ ਰਹੇ ਹਾਂ। ਤੇ 1978 ਦੇ ਵਿੱਚ ਜੋ ਕੁਝ ਜਿਹੜਾ ਅੰਮ੍ਰਿਤਸਰ ਦੇ ਵਿੱਚ ਸਾਕਾ ਵਾਪਰਿਆ, ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਤੇ ਪੰਜਾਬ ਸਰਕਾਰ, ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡਾ ਬਖਰੇਵਾ ਜਿਹੜਾ ਉਹ ਖੜਾ ਹੋ ਗਿਆ। ਔਰ ਜਿਹਨੂੰ ਭਰਨ ਦੀ ਕੋਈ ਸਰਕਾਰ ਵੱਲੋਂ ਜਾਂ ਪੰਜਾਬ ਦੀ ਪੁਲਿਸ ਵੱਲੋਂ ਜਾਂ ਜ਼ਿੰਮੇਵਾਰ ਲੋਕਾਂ ਵੱਲੋਂ, ਅਕਾਲੀ ਦਲ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਇਹ ਜਿਹੜਾ ਬਹੁਤ ਵੱਡਾ ਜਿਹੜਾ ਪਾੜਾ ਪੈ ਗਿਆ ਇਹਨੂੰ ਕਿਸੇ ਤਰ੍ਹਾਂ ਪੂਰਿਆ ਜਾਵੇ। ਦੂਜੀ ਗੱਲ ਉਹਦੇ ਪਿੱਛੇ ਜਿਹੜੀ ਹੈ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਕਿਹੜੇ ਕਾਰਨ ਬਣਿਆ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਇਹ ਗੱਲ ਜਿਹੜੀ ਹੈ ਸਾਡੇ ਵਿਦਵਾਨਾਂ ਨੇ ਹੁਣ ਤੱਕ ਸਪਸ਼ਟ ਕਰ ਦਿੱਤੀ ਹੈ। ਮੈਂ ਵੀ ਬਾਰ-ਬਾਰ ਤਕਰੀਬਨ 10 ਦੇ ਕਰੀਬ ਵੀਡੀਓ ਜਿਹੜੀਆਂ ਮੈਂ ਇੰਟਰਵਿਊਜ਼ ਦੇ ਚੁੱਕਾ ਹਾਂ
ਤੇ ਇਹ ਗੱਲ ਅਸੀਂ ਬਾਰ-ਬਾਰ ਕਹਿੰਦੇ ਆ ਕਿ ਇਹ ਸਿੱਖ ਕੌਮ ਨੂੰ ਨਹੀਂ ਸੋਚਣਾ ਚਾਹੀਦਾ ਇਸ ਤਰੀਕੇ ਨਾਲ ਕਿ ਦਰਬਾਰ ਸਾਹਿਬ ਤੇ ਹਮਲਾ ਇਸ ਕਰਕੇ ਕੀਤਾ ਗਿਆ ਕਿ ਉੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਬੈਠੇ ਸੀ ਜਾਂ ਉਹਨਾਂ ਦੇ ਜਿਹੜੇ ਸਹਿਯੋਗੀ ਉੱਥੇ ਬੈਠੇ ਸੀ, ਉਹਦੇ ਕਰਕੇ ਹਿੰਦੁਸਤਾਨ ਦੀ ਸਰਕਾਰ ਨੂੰ ਫੌਜ ਭੇਜਣੀ ਪਈ ਤੇ ਉੱਥੇ ਹਮਲਾ ਕਰਨਾ ਪਿਆ ਦਰਬਾਰ ਸਾਹਿਬ ਤੇ। ਇਹ ਇੱਕ ਬਹੁਤ ਵੱਡਾ ਪਿਛੋਕੜ ਹੈ ਇਸ ਗੱਲ ਦਾ ਕਿ ਜੇ ਮੈਂ ਇੱਥੋਂ ਗੱਲ ਜਿਹੜੀ ਆ ਇਹਨੂੰ ਛੇੜਾਂ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਜਿਹੜਾ ਹਿੰਦੂਤਵੀ ਮਨੂਵਾਦੀ ਸੋਚ ਹੈ ਉਹਦੇ ਵਾਸਤੇ ਇਹ ਗੁਰਮਤ ਮਾਰਗ ਜਿਹੜਾ ਇੱਕ ਬਹੁਤ ਵੱਡਾ ਚੈਲੰਜ ਬਣ ਗਿਆ ਸੀ। ਜੇ ਅਸੀਂ ਬਾਣੀ ਨੂੰ, ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹੀਏ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਨੂੰ ਪੜ੍ਹੀਏ, ਗੁਰੂ ਰਾਮਦਾਸ ਜੀ ਨੂੰ, ਤਾਂ ਸਾਨੂੰ ਇਹ ਗੱਲ ਸਪਸ਼ਟ ਹੋ ਜਾਊਗੀ ਕਿ ਸਾਡਾ ਤੇ ਉਸ ਮਨੂਵਾਦ ਦਾ ਕੀ ਬਖਰੇਵਾ ਹੈ। ਇਹ ਬਖਰੇਵਾ ਰਹਿੰਦੀ ਦੁਨੀਆ ਤੱਕ ਰਹੇਗਾ, ਪਰ ਇਹ ਸਾਰੇ ਬਖਰੇਵੇਂ ਦੇ ਹੁੰਦਿਆਂ ਦੋਨੇ ਕੌਮਾਂ ਜਿਹੜੀਆਂ ਇੱਕ ਦੂਜੇ ਨਾਲ ਕਿਵੇਂ ਵਿਚਰ ਸਕਦੀਆਂ, ਇੱਕ ਬਹੁਤ ਵੱਡਾ ਇਸ਼ੂ ਹੈ ਇਸ ਵੇਲੇ ਵੀ। ਸੋ ਉਹ ਹੀ ਇੱਕ ਵੱਡਾ ਕਾਰਨ ਬਣਿਆ ਜਿਹੜਾ ਦਰਬਾਰ ਸਾਹਿਬ ਤੇ ਹਮਲੇ ਦਾ, ਸਿੱਖਾਂ ਨੂੰ ਇਹ ਸਮਝਾਉਣ ਵਾਸਤੇ ਕਿ ਤੁਸੀਂ ਹਿੰਦੂ ਧਰਮ ਦਾ ਹੀ ਹਿੱਸਾ ਹੋ, ਤੁਸੀਂ ਇਹ ਮੰਨ ਕੇ ਇਸ ਦੇਸ਼ ਦੇ ਵਿੱਚ ਰਹਿ ਸਕਦੇ ਹੋ, ਪਰ ਜੇ ਤੁਸੀਂ ਆਪਣੀ ਵੱਖਰੀ ਹੋਂਦ ਦੀ ਗੱਲ, ਨਿਰਮਲ ਪੰਥ ਦੀ ਗੱਲ ਕਰੋਗੇ ਤਾਂ ਤੁਹਾਡੀ ਸਰਵਾਈਵਲ ਇੱਥੇ ਪੋਸੀਬਲ ਨਹੀਂ ਹੈ। ਇਸ ਗੱਲ ਤੇ ਜ਼ੋਰ ਦੇ ਕੇ ਜਿਹੜਾ ਲਗਾਤਾਰ ਪ੍ਰਚਾਰ ਕੀਤਾ ਜਾਂਦਾ ਰਿਹਾ, ਮੀਡੀਆ ਨੇ ਉਹਨੂੰ ਬਹੁਤ ਵੱਡੀ ਹਵਾ ਦਿੱਤੀ। ਜੇ ਆਪਾਂ ਜਿਹੜੀ ਇਹ ਜਲੰਧਰ ਦਾ ਜਿਹੜਾ ਅਖਬਾਰ ਲਾਲਾ ਜਗਤ ਨਾਰਾਇਣ ਹੈ, ਉਹਦਾ ਪੁੱਤਰ ਹੈ ਰਮੇਸ਼ ਚੰਦਰ, ਜੇ ਉਹਨਾਂ ਦੀ ਹੱਤਿਆ ਦੀ ਗੱਲ ਵੀ ਕਰਦੇ ਆ ਤੇ ਉਹਦਾ ਵੱਡਾ ਕਾਰਨ ਵੀ ਇਹੀ ਸੀਗਾ ਕਿ ਉਹ ਉਸ ਪਾੜੇ ਨੂੰ ਵਧਾਉਣ ਲਈ ਬਹੁਤ ਵੱਡਾ ਯੋਗਦਾਨ ਪਾ ਰਹੇ ਸੀ। ਉਹ ਪੰਜਾਬ ਦੇ ਵਿੱਚ ਰਹਿੰਦੇ ਹਿੰਦੂ ਮਤਸਵੀ ਲੋਕਾਂ ਨੂੰ ਇਸ ਗੱਲ ਲਈ ਉਕਸਾ ਰਹੇ ਸੀ ਕਿ ਜਿਹੜੇ ਸਿੱਖ ਹੈ ਇਹ ਤੁਹਾਨੂੰ ਆਰਾਮ ਨਾਲ ਨਹੀਂ ਜਿਉਣ ਦੇਣਗੇ, ਜਦੋਂ ਕਿ ਇਤਿਹਾਸ ਜਿਹੜਾ ਇਹਦੇ ਬਿਲਕੁਲ ਉਲਟ ਗਵਾਹੀ ਭਰਦਾ ਹੈ ਕਿ ਸਿੱਖਾਂ ਦਾ ਰਾਜ ਜਦੋਂ ਵੀ ਆਇਆ ਉਹਨਾਂ ਨੇ ਹਰ ਧਰਮ ਨੂੰ ਆਜ਼ਾਦੀ ਨਾਲ ਮੰਨਣ ਦੀ ਤੇ ਆਜ਼ਾਦੀ ਨਾਲ ਰਹਿਣ ਦਾ ਜਿਹੜਾ ਉਹ ਹੱਕ ਦਿੱਤਾ ਹੈ। ਪਰ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਕਿਉਂਕਿ ਏਜੰਸੀਆਂ ਦਾ, ਕੇਂਦਰ ਦੀਆਂ ਸਰਕਾਰਾਂ ਦਾ ਏਜੰਡਾ ਸਿਰਫ ਇਹ ਸੀ। ਇਹਦੇ ਨਾਲ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਕਿ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਸੀਗਾ ਉਸ ਵੇਲੇ ਐਗਜ਼ਿਸਟ ਕਰਦਾ ਸੀ, ਉਹਦੀ ਸਰਕਾਰ ਜਦੋਂ ਵੀ ਆਈ, ਜੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਸ ਵੇਲੇ ਉਹਨਾਂ ਦੀ ਬੀਜੇਪੀ ਨਾਲ ਕੋਈ ਭਾਈਵਾਲੀ ਨਹੀਂ ਸੀ, ਭਾਵੇਂ ਕਿ ਇਨਡਾਇਰੈਕਟਲੀ ਜਨਸੰਘ ਦੇ ਨਾਲ ਉਹਨਾਂ ਦੀ ਜਿਹੜੀ ਭਾਈਵਾਲੀ ਸੀ 1972 ਤੋਂ ਹੀ ਉਹਨਾਂ ਨੇ ਉਹਨਾਂ ਦੀ ਅਧੀਨਗੀ ਕਬੂਲ ਕਰ ਲਈ ਸੀ, ਪਰ ਸਿੱਧੇ ਤੌਰ ਤੇ ਜਾਂ ਪਬਲਿਕ ਤੌਰ ਤੇ ਉਹਨਾਂ ਦੀ ਇਹ ਗੰਢ ਧੁੱਪ ਜਿਹੜੀ ਅਜੇ ਲੋਕਾਂ ਦੇ ਸਾਹਮਣੇ ਨਹੀਂ ਸੀ ਆਈ। ਇਸੇ ਕਰਕੇ ਜਿਹੜਾ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣਦੀ ਸੀ ਤਾਂ ਉਹਨੂੰ 2 ਜਾਂ 2.5 ਸਾਲਾਂ ਦੇ ਵਿੱਚ ਹੀ ਤੋੜ ਦਿੱਤਾ ਜਾਂਦਾ ਸੀ ਸੈਂਟਰ ਸਰਕਾਰ ਵੱਲੋਂ ਜਾਂ ਕਾਂਗਰਸ ਸਰਕਾਰ ਵੱਲੋਂ। ਤੇ ਉਸ ਤੋਂ ਬਾਅਦ ਜਦੋਂ ਵੀ ਕਾਂਗਰਸ ਦੀ ਸਰਕਾਰ ਆਈ ਹੈ ਉਹਨੇ ਆਪਣਾ 5 ਸਾਲ ਪੂਰੇ ਕੀਤੇ ਆ। ਇਹ ਇੱਕ ਵੱਡਾ ਕਾਰਨ ਸੀ ਜਿਹੜਾ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਹਾਂ। ਉਹ ਅਨੰਦਪੁਰ ਸਾਹਿਬ ਦਾ ਜਿਹੜਾ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਸੀ, ਉਹਦੇ ਪਿੱਛੇ ਇਹੀ ਇੱਕ ਵੱਡਾ ਕਾਰਨ ਸੀ ਕਿ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਜਿਹੜੀ ਪਾਵਰਫੁਲ ਹੁੰਦੀ ਆ, ਉਹ ਜਿਹੜੀਆਂ ਇਲਾਕਾਈ ਜਿਹੜੀਆਂ ਜਥੇਬੰਦੀਆਂ ਨੇ ਜਾਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਆਪਣੇ ਧਾਰਮਿਕ ਤਰੀਕੇ ਨਾਲ ਮਿਲੇ ਹੋਏ ਰਾਜ ਨੂੰ ਵੀ ਪੂਰੀ ਟਰਮ ਪੂਰੀ ਨਹੀਂ ਕਰਨ ਦਿੰਦੀਆਂ। ਸੋ ਇਹ ਇੱਕ ਵੱਡਾ ਕਾਰਨ ਸੀ ਜਿੱਥੋਂ ਅਨੰਦਪੁਰ ਸਾਹਿਬ ਦੀ ਜਿਹੜੀ ਗੱਲ ਸ਼ੁਰੂ ਹੋਈ, ਉਸ ਤੋਂ ਬਾਅਦ ਜਿਹੜੀ ਇਹ ਗੱਲ ਵੱਧਦੀ ਜਿਹੜੇ ਮਤਸਵੀ ਲੋਕ ਸੀ ਪੰਜਾਬ ਦੇ ਉਹਨਾਂ ਨੂੰ ਇਹ ਗੱਲ ਰਾਸ ਨਹੀਂ ਸੀ ਆ ਰਹੀ ਤੇ ਉਹ ਕੇਂਦਰ ਦੀਆਂ ਏਜੰਸੀਆਂ ਨਾਲ ਰਲ ਕੇ, ਅਸੀਂ ਜਿਵੇਂ ਪਹਿਲਾਂ ਵੀ ਬਹੁਤ ਵਾਰੀ ਇਹ ਗੱਲਾਂ ਕਰ ਚੁੱਕੇ ਹਾਂ ਕਿ ਜਦੋਂ ਇਹ ਮਰਦਮਸ਼ੁਮਾਰੀ ਹੋਈ ਹੈ, ਚਾਹੇ ਉਹ 70 ਦੀ ਹੋਵੇ ਜਾਂ ਉਹ 80 ਦੀ ਹੋਵੇ, ਉਹਦੇ ਚ ਜਿਹੜੇ ਹਿੰਦੂ ਮਤਸਵੀ ਸੀਗੇ ਉਹਨਾਂ ਨੇ ਆਪਣੀ ਜਿਹੜੀ ਮਾਤ ਭਾਸ਼ਾ ਵੀ ਜਿਹੜੀ ਆ ਉਹ ਹਿੰਦੀ ਲਿਖਵਾਈ ਹੈ। ਸੋ ਇਹ ਬਹੁਤ ਸਾਰੇ ਕਾਰਨ ਸੀਗੇ ਜਿਨ੍ਹਾਂ ਨੇ ਇਸ ਚੀਜ਼ ਨੂੰ ਐਕਸਲੇਟ ਕੀਤਾ, ਉਕਸਾਇਆ ਕਿ ਭਾਈ ਸਿੱਖਾਂ ਤੇ ਹਿੰਦੂਆਂ ਦੇ ਵਿਚਕਾਰ ਇੱਕ ਵੱਡੀ ਦਰਾੜ ਖੜੀ ਕੀਤੀ ਜਾਵੇ ਔਰ ਉਹ ਦਰਾੜ ਦਾ ਮੂਲ ਕਾਰਨ ਜਿਹੜੇ ਸਿਧਾਂਤਕ ਜਿਹੜੇ ਸਾਡੇ ਧਾਰਮਿਕ ਸਿਧਾਂਤ ਨੇ ਉਹਨਾਂ ਨੂੰ ਆਧਾਰ ਬਣਾ ਕੇ ਉਹ ਸਾਰਾ ਕੁਝ ਕੀਤਾ ਗਿਆ। ਉਸ ਤੋਂ ਬਾਅਦ 1978 ਦਾ ਜਿਹੜਾ ਉਹ ਸਾਕਾ ਵਾਪਰਦਾ ਜਿਹਦੇ ਚ 13 ਸਿੰਘ ਸ਼ਹੀਦ ਹੁੰਦੇ ਆ, ਉਹ ਸਾਰਾ ਕੁਝ ਅਸੀਂ ਅੱਖੀਂ ਦੇਖਿਆ, ਅਸੀਂ ਸਾਰਾ ਕੁਝ ਸਾਡੀ ਨਿਗਾਹ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਵਾਪਰਿਆ। ਸੋ ਉਸ ਤੋਂ ਬਾਅਦ ਇਹ ਵੀ ਗੱਲ ਇੱਥੇ ਮੈਂਸ਼ਨ ਕਰਨੀ ਜਿਹੜੀ ਉਹ ਵਾਜਬ ਹੋਊਗੀ ਕਿ
1977 ਦੇ ਵਿੱਚ ਇੱਕ ਕਾਰ ਹਾਦਸੇ ਦੇ ਵਿੱਚ ਸੰਤ ਕਰਤਾਰ ਸਿੰਘ ਜੀ ਜਿਹੜੇ ਉਸ ਵੇਲੇ ਟਕਸਾਲ ਦੇ ਮੁਖੀ ਸੀਗੇ ਉਹ ਕਾਰ ਚਲਾਣਾ ਕਰ ਗਏ। ਉਹਨਾਂ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਜੀ ਉਸ ਸਟੇਜ ਤੇ ਆਏ ਨੇ, ਟਕਸਾਲ ਦੇ ਮੁਖੀ ਬਣੇ ਨੇ, ਤੇ ਉਹਨਾਂ ਦੀ ਉਮਰ ਜਿਹੜੀ ਮਹਾਜ 30-31 ਸਾਲ ਸੀ। ਤੇ ਉਸ ਵੇਲੇ ਉਹਨਾਂ ਨੇ ਕੋਈ ਜਿਹੜੇ ਰਾਜਨੀਤਿਕ ਬਲਬਿੰਗ ਹੁੰਦੇ ਆ, ਜਿਹੜੀਆਂ ਚਲਾਕੀਆਂ ਹੁੰਦੀਆਂ ਨੇ, ਉਹ ਉਹਨਾਂ ਦੇ ਮਨ 'ਚ ਕੋਈ ਨਹੀਂ ਸੀ। ਉਹ ਇੱਕ ਨਿਤਨੇਮੀ ਗੁਰਸਿੱਖ ਤੇ ਗੁਰੂ ਦੇ ਭੈ 'ਚ ਰਹਿਣ ਵਾਲੇ ਸਿੱਖ ਸੀਗੇ। ਉਹਨਾਂ ਦੀ ਹਰ ਕੋਸ਼ਿਸ਼ ਇਹ ਸੀ ਕਿ ਸਿੱਖਾਂ ਦੇ ਜਿਹੜੇ ਵਾਜਬ ਹੱਕ ਨੇ ਉਹ ਉਹਨਾਂ ਨੂੰ ਮਿਲਣੇ ਚਾਹੀਦੇ ਆ। ਜਿੱਥੇ ਸਿੱਖਾਂ ਨਾਲ ਧੱਕਾ ਹੋ ਰਿਹਾ ਉਹਨੂੰ ਰੋਕਣਾ ਚਾਹੀਦਾ ਹੈ, ਔਰ ਹਰ ਹੀਲੇ ਰੋਕਣਾ ਚਾਹੀਦਾ ਹੈ। ਜੋ ਗੁਰੂ ਦਾ ਸਿਧਾਂਤ ਦਿੱਤਾ ਹੋਇਆ, ਜੋ 10ਵੇਂ ਪਾਤਸ਼ਾਹ ਨੇ ਸਾਨੂੰ 6ਵੇਂ ਪਾਤਸ਼ਾਹ ਨੇ ਬਖਸ਼ਿਆ ਹੋਇਆ, ਉਹ ਸਿਧਾਂਤ ਦੇ ਅਧੀਨ ਰਹਿ ਕੇ ਅਸੀਂ ਆਪਣੇ ਰਾਜ, ਆਪਣੀ ਵਾਰੰਟੀ ਦੀ ਗੱਲ ਵੀ ਕਰੀਏ, ਆਪਣੀ ਹੋਂਦ ਦੀ ਗੱਲ ਵੀ ਕਰੀਏ। ਸਾਡੀ ਕੌਮ ਦੀ ਹੋਂਦ ਮਿਟਾਉਣ ਦੀਆਂ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਸੀ, ਉਹਨਾਂ ਨੂੰ ਉਸ ਗੱਲ ਦੀ ਪੂਰੀ ਤਰ੍ਹਾਂ ਸੋਝੀ ਸੀ। ਮੈਂ ਇੱਥੇ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਦਲਕਿਆਂ ਨੂੰ ਜਾਂ ਹੋਰ ਜਿਹੜੇ ਟੋੜੇ ਹੋਣੇ ਸੀਗੇ ਉਹਨਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਸੀ, ਪਰ ਉਹ ਲਾਲਚ ਅਧੀਨ, ਉਹ ਉਹਨਾਂ ਪਦਵੀਆਂ ਦੇ ਅਧੀਨ ਇੰਨੇ ਮਾਨਸਿਕ ਤੌਰ ਤੇ ਗੁਲਾਮ ਹੋ ਚੁੱਕੇ ਸੀ ਕਿ ਉਹਨਾਂ ਨੂੰ ਆਪਣੀ ਕੁਰਸੀ ਤੋਂ ਅੱਗੇ ਹੋਰ ਕੁਝ ਨਹੀਂ ਸੀ ਦਿਸਦਾ। ਸੋ ਇਹ ਸਾਰੇ ਕਾਰਨ ਬਣੇ। ਜਦੋਂ ਅਸੀਂ 1982 ਦੇ ਧਰਮ ਯੁੱਧ ਮੋਰਚੇ ਦੀ ਗੱਲ ਕਰਦੇ ਹਾਂ, ਹਜ਼ਾਰਾਂ ਜਿਹੜੀਆਂ ਗ੍ਰਿਫਤਾਰੀਆਂ ਦੀ ਗੱਲ ਕਰਦੇ ਹਾਂ, ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਔਨ ਪਰਪਸ ਬੜੇ ਪਲਾਨ ਤਰੀਕੇ ਨਾਲ ਸਿੱਖ ਜਿਹੜੇ ਆ ਉਹ ਸ਼ਹੀਦ ਕਰ ਦਿੱਤੇ ਗਏ। ਇੱਥੋਂ ਤੱਕ ਕਿ ਧਰਮ ਯੁੱਧ ਮੋਰਚੇ ਦੌਰਾਨ ਇੱਕ ਬੱਸ ਜਿਹੜੀ ਆ ਉਹਨਾਂ ਅੰਦੋਲਨਕਾਰੀਆਂ ਨੂੰ ਜਿਹੜਾ ਉਹ ਲੈ ਕੇ ਜਾ ਰਹੀ ਸੀ ਬੱਸ, ਤੇ ਜਾਣ ਬੁੱਝ ਕੇ ਗੱਡੀ ਦਾ ਫਾਟਕ ਜਿਹੜਾ ਉਹ ਖੁੱਲਾ ਛੱਡ ਦਿੱਤਾ ਗਿਆ, ਤੇ ਉੱਥੇ 38 ਤੋਂ ਲੈ ਕੇ 40 ਦੇ ਕਰੀਬ ਜਿਹੜੀਆਂ ਉਹ ਸਿੱਖ ਜਿਹੜੇ ਸ਼ਰਧਾਲੂ ਸੀਗੇ ਉਹਨਾਂ ਦੀਆਂ ਮੌਤਾਂ ਹੋਈਆਂ ਜੀ। ਤੇ ਉਹਦੇ ਬਰਾਬਰ ਪੈਰਲਲ ਜਿਹੜਾ ਉਹ ਸਿੱਖ ਨੌਜਵਾਨਾਂ ਦਾ ਸ਼ਿਕਾਰ ਜਿਹੜਾ ਉਹ ਖੇਡਿਆ ਜਾ ਰਿਹਾ ਸੀ 82 ਤੋਂ ਲੈ ਕੇ ਲਗਾਤਾਰ 84 ਦਰਬਾਰ ਸਾਹਿਬ ਦੇ ਹਮਲੇ ਤੱਕ। ਸੋ ਇਹ ਗੱਲ ਜਿਹੜੀ ਆ, ਜਿੱਥੇ ਬੜੀ ਢੀਠਤਾਈ ਨਾਲ ਜਿਹੜੀ ਅੱਜ ਵੀ ਜਿਹੜੇ ਅਕਾਲੀ ਜਿਹੜੇ ਬਾਦਲ ਦੇ ਨਾਲ ਨੇ ਜਾਂ ਆਪਣੇ ਆਪ ਨੂੰ ਟਕਸਾਲੀ ਅਕਾਲੀ ਕਹਾਉਂਦੇ ਆ, ਉਹ ਇਹ ਗੱਲਾਂ ਕਰਦੇ ਆ ਕਿ ਦੇਖੋ ਜੀ ਅਸੀਂ ਫਲਾਣੇ ਟਾਈਮ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਆਹ ਕਿਹਾ ਸੀ, ਉਹ ਕਿਹਾ ਸੀ। ਇਹ ਨਿਰਾ ਝੂਠ ਹੈ, ਕੁਫਰ ਤੋਲ ਰਹੇ ਆ। ਜਿਹੜੀ ਅਸਲ ਗੱਲ ਸੀ, ਇਹ ਸਾਰੀ ਇਸ ਗੱਲ ਦੇ ਵਿੱਚ ਭਾਈਵਾਲ ਸੀਗੇ, ਔਰ ਇਹਨਾਂ ਨੇ ਸਾਰਿਆਂ ਨੇ ਰਲ ਕੇ ਹੀ ਕੌਮ ਨਾਲ ਧਰੋ ਕਮਾਇਆ। ਸੋ ਉਹ ਤੋਂ ਲੈ ਕੇ ਜਦੋਂ 82 ਤੋਂ 84 ਤੱਕ ਜਿਹੜੀਆਂ ਸਾਰੀ ਗੱਲਬਾਤ ਹੁੰਦੀ ਆ, ਧਰਮ ਯੁੱਧ ਮੋਰਚਾ ਕਿਵੇਂ ਸ਼ੁਰੂ ਹੁੰਦਾ ਹੈ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਜਿਹੜਾ ਲੌਂਗੋਵਾਲ ਆ ਉਹ ਕਪੂਰੀ ਮੋਰਚਾ ਲਾਈ ਬੈਠਾ ਸੀ। ਉਧਰ ਜਿਹੜਾ ਆਪਣਾ ਤਲਵੰਡੀ ਸਾਹਿਬ ਜਿਹੜਾ ਦਿੱਲੀ ਦੇ ਵਿੱਚ ਅਨੰਦਪੁਰ ਸਾਹਿਬ ਮੋਰਚਾ ਲਾਈ ਬੈਠੇ ਸੀ। ਹਾਂਜੀ, ਸੋ ਇਹ ਮੈਂ ਕਹਿ ਸਕਦਾ ਕਿ ਭਾਵੇਂ ਜਿਹੜਾ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਸੀ ਦੋ ਕਮਿਊਨਿਟੀਜ਼ ਦੇ ਵਿੱਚ, ਹਿੰਦੂ ਭਾਈਚਾਰੇ ਵੱਲੋਂ ਜਾਂ ਅਦਰਵਾਈਜ਼ ਅਸੀਂ ਦੇਖਣਾ ਹੋਵੇ ਸਰਕਾਰੀ ਤੰਤਰ ਦਾ ਇਦਾਂ ਦਾ ਰਵੱਈਆ ਸੀ, ਉਹ ਪੋਲਰਾਈਜੇਸ਼ਨ ਇਸ ਲੈਵਲ ਤੱਕ ਵਧਾਈ ਗਈ ਜਾਂ ਉਹ ਇਹ ਤਰੀਕਿਆਂ ਦੇ ਨਾਲ, ਜਿਵੇਂ ਤੁਸੀਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਦੱਸ ਰਹੇ ਹੋ, ਇਹ ਹੱਥਕੰਡੇ ਵਰਤ ਕੇ ਸਿਚੁਏਸ਼ਨ ਇਦਾਂ ਦੀ ਕ੍ਰੀਏਟ ਕੀਤੀ ਗਈ ਕਿ ਜਿਹੜਾ ਫਿਰ ਬਾਅਦ ਦੇ ਵਿੱਚ ਬਹਾਨਾ ਬਣਾਇਆ ਗਿਆ ਕਿ ਅਸੀਂ ਆਹ ਕਾਰਨਾਂ ਕਰਕੇ ਇਦਾਂ ਦੀ ਸਿਚੁਏਸ਼ਨ ਆ ਤੇ ਇਹਦੇ ਲਈ ਸੰਤ ਭਿੰਡਰਾਂ ਵਾਲਿਆਂ ਨੂੰ ਜਾਂ ਉਹਨਾਂ ਦੇ ਜਿਹੜੇ ਨਾਲ ਸਿੰਘ ਸੀ ਉਹਨਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ, ਤੇ ਫਿਰ ਇਵੈਂਚੁਅਲੀ ਜਿਹੜਾ ਹੈ ਉਹ ਹਮਲਾ ਕੀਤਾ ਗਿਆ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਦੇ ਉੱਤੇ 1984 ਦੇ ਵਿੱਚ। ਪਰ ਜੇ ਨਾਲ ਇਸ ਤੋਂ ਬਾਅਦ 84 ਤੋਂ ਬਾਅਦ ਦਾ ਜਿਹੜਾ ਅਸੀਂ ਪੀਰੀਅਡ ਦੇਖਦੇ ਹਾਂ ਉਹਦੇ ਵੱਲ ਵੀ ਆਈਏ, ਤੇ ਫਿਰ 86 ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ, ਤੇ ਜਿਹੜੀ ਸਟਰਗਲ ਖਾਲਿਸਤਾਨ ਦੇ ਲਈ ਜਿਵੇਂ ਸੰਤਾਂ ਦੇ ਬਚਨਾਂ ਦੇ ਮੁਤਾਬਕ ਉਹ ਤੋਂ ਬਾਅਦ ਸ਼ੁਰੂ ਹੁੰਦੀ ਹੈ, ਉਸ ਬਾਬਤ ਕਿਵੇਂ ਦੇਖਦੇ ਹੋ? ਉਹਦੇ ਜਿਹੜੇ ਉਤਾਰ ਚੜਾਅ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅੱਜ ਤੱਕ ਜੇ ਅਸੀਂ ਦੇਖਣਾ ਹੋਵੇ, ਅੱਜ ਅਸੀਂ ਜਿੱਥੇ ਖੜੇ ਹਾਂ, ਕੀ ਸਮਝਦੇ ਹੋ ਕਿ ਜਿਹੜਾ ਇਹ ਸਾਰਾ 36 ਸਾਲਾਂ ਦਾ ਸਫ਼ਰ ਤੈਅ ਕੀਤਾ ਹੈ, ਇਹਦੇ ਵਿੱਚ ਅਸੀਂ ਜਾਂ ਕੌਮੀ ਤੌਰ ਤੇ ਜਿਹੜੀ ਖਾਲਿਸਤਾਨ ਦੀ ਸਟਰਗਲ ਸੀ ਉਹਨੂੰ ਕਿਵੇਂ ਦੇਖਦੇ? ਉਹਦੇ ਬਾਰੇ ਜੀ ਮੈਂ ਇਹ ਕਹਿਣਾ ਚਾਹਾਂ ਕਿ 1986 ਦੇ ਵਿੱਚ ਜਿਲੇ ਸਰਕਾਰੀ ਜ਼ਬਰ ਜਿਹੜਾ ਬਿਲਕੁਲ ਸਿਖਰਾਂ ਤੇ ਪਹੁੰਚ ਗਿਆ, ਤਾਂ ਜਿਹੜੇ ਸਿੱਖ ਨੌਜਵਾਨੀ ਸੀਗੇ ਜਾਂ ਟਕਸਾਲ ਦੇ ਜਿਹੜੇ ਸਿੰਘ ਸੀਗੇ ਜਿਨ੍ਹਾਂ ਨੇ ਸੰਤਾਂ ਦੇ ਨਾਲ ਆਪਣਾ ਸਮਾਂ ਬਿਤਾਇਆ ਸੀਗਾ, ਉਹਨਾਂ ਨੂੰ ਇਸ ਗੱਲ ਦੀ ਸੋਝੀ ਸੀ ਕਿ ਇਹ ਜ਼ਬਰ ਜਿਹੜਾ ਇਹ ਹੁਣ ਸਬਰ ਦੇ ਨਾਲ ਇਹਦਾ ਹੱਲ ਨਹੀਂ ਹੋ ਸਕਦਾ। ਉਹਨਾਂ ਨੇ ਗੁਰੂ ਇਤਿਹਾਸ ਤੋਂ ਸੇਧ ਲੈਂਦਿਆਂ ਜਦੋਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਤੇ 6ਵੇਂ ਪਾਤਸ਼ਾਹ ਉਹ ਤੋਂ ਬਾਅਦ 4 ਲੜਾਈਆਂ ਲੜਦੇ ਨੇ,
ਜਹਾਂਗੀਰ ਦੇ ਨਾਲ, ਮੁਗਲ ਬਾਦਸ਼ਾਹ ਦੇ ਨਾਲ, ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਇਹ ਮਾਲਾ ਫੇਰਨ ਨਾਲ ਜਾਂ ਸਮਾਧੀ ਲਾਉਣ ਨਾਲ ਇਹ ਮਸਲਾ ਹੱਲ ਨਹੀਂ ਹੋਣਾ ਹੁਣ। ਸੋ ਉਹ ਇਹ ਗੱਲ ਜਿਹੜੀ ਆ ਸਪਸ਼ਟ ਹੋ ਗਈ ਸੀ ਕਿ ਜਦੋਂ 1984 ਦੇ ਹਮਲੇ ਤੋਂ ਬਾਅਦ ਹੋਰ ਵੀ ਹਮਲੇ ਕੀਤੇ ਗਏ, ਜਿਵੇਂ ਬਲੈਕ ਥੰਡਰ ਹੋ ਗਿਆ, ਬੂਡਰੋਜ਼ ਆਪਰੇਸ਼ਨ ਹੋ ਗਿਆ, ਜਿੱਥੇ ਸਿੱਖਾਂ ਦਾ ਰੱਜ ਕੇ ਸ਼ਿਕਾਰ ਖੇਡਿਆ ਗਿਆ ਇੰਡੀਅਨ ਆਰਮੀ ਵੱਲੋਂ, ਸੀਆਰਪੀ ਵੱਲੋਂ, ਪੰਜਾਬ ਪੁਲਿਸ ਵੱਲੋਂ। ਇੰਨੀ ਵੱਡੀ ਪੱਧਰ ਤੇ ਕਿਲਿੰਗ ਜਿਹੜੀ ਕੀਤੀ ਗਈ ਹੈ ਕਿ ਦਾੜੀ ਕੇਸ ਵਾਲਾ ਸਿੱਖ ਜਿਹੜਾ ਉਹ ਪੰਜਾਬ ਚੋਂ ਮਿਟਾ ਦੇਣ ਦੀ ਸਹੁੰ ਖਾਧੀ ਉਹਨਾਂ ਨੇ, ਤਾਂ ਉਸ ਵੇਲੇ ਜਿਹੜੇ ਸਿੱਖ ਨੌਜਵਾਨਾਂ ਨੇ ਇਹ ਸਾਰਾ ਪਲਾਨ ਕਰਕੇ 1986 26 ਜਨਵਰੀ 1986 ਨੂੰ ਸਰਬੱਤ ਖਾਲਸਾ ਬੁਲਾਇਆ, ਜਿਹਦੇ ਚ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਆ, ਇੰਨਾ ਸਰਕਾਰੀ ਡਰ, ਇੰਨਾ ਭੌ ਪੈਦਾ ਕੀਤਾ ਗਿਆ, ਉਹਦੇ ਬਾਵਜੂਦ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚੇ। ਜਿਹੜੀ ਪੰਥਕ ਕਮੇਟੀ ਉੱਥੇ ਚੁਣੀ ਗਈ, ਉਹਨਾਂ ਨੂੰ ਇਸ ਗੱਲ ਦਾ ਅਧਿਕਾਰ ਦਿੱਤਾ ਗਿਆ ਕਿ ਉਹ ਕੌਮੀ ਜਿਹੜਾ ਸੰਘਰਸ਼ ਆ ਜਾਂ ਕੌਮੀ ਨਿਸ਼ਾਨਾ ਆ, ਉਹਨੂੰ ਮਿੱਥਣ ਵਾਸਤੇ ਕੋਈ 5 ਮੈਂਬਰੀ ਕਮੇਟੀ, ਜਿਹੜੀ ਪੰਥਕ ਕਮੇਟੀ ਚੁਣੀ ਗਈ, ਉਹਨਾਂ ਨੇ ਜਿਹੜਾ ਫਿਰ ਕੌਮ ਦਾ ਜਿਹੜਾ ਰਾਜਨੀਤਿਕ ਨਿਸ਼ਾਨਾ ਵਿੱਢਿਆ ਉਹ ਖਾਲਿਸਤਾਨ ਸੀ ਜੀ। ਉਹ ਉਹਨਾਂ ਸੰਤਾਂ ਦੇ ਉਹਨਾਂ ਬਚਨਾਂ ਦੇ ਅਧੀਨ ਸੀ ਕਿ ਜਦੋਂ ਹਿੰਦੁਸਤਾਨ ਦੀ ਸਰਕਾਰ ਦੀ ਫੌਜ ਜਿਹੜੀ ਆ ਉਹ ਦਰਬਾਰ ਸਾਹਿਬ 'ਚ ਦਾਖਲ ਹੋ ਗਈ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਇਹਦੇ ਤੇ ਵੀ ਏਜੰਸੀਆਂ ਵੱਲੋਂ ਦੁਬਦਾ ਖੜੀ ਕੀਤੀ ਜਾ ਰਹੀ ਹੈ। ਮੈਂ ਇੱਕ ਇੱਥੇ ਛੋਟਾ ਜਿਹਾ ਮੈਂਸ਼ਨ ਕਰਨਾ ਚਾਹੁੰਦਾ ਕਿ 3 ਤਰੀਕ ਨੂੰ ਜਿਹੜੀ ਪ੍ਰੈਸ ਕਾਨਫਰੰਸ ਸੰਤਾਂ ਨੇ, ਸੰਤ ਜਰਨੈਲ ਸਿੰਘ ਨੇ ਕੀਤੀ ਹੈ ਅਕਾਲ ਤਖਤ ਸਾਹਿਬ ਤੇ, ਉੱਥੇ ਉਹਨਾਂ ਨੇ ਸਵਾਲ 17-18 ਸਵਾਲ ਜਿਹੜੇ ਅੱਜ ਵੀ ਲੋਕਾਂ ਦੇ ਵਿੱਚ ਜਾਣੇ ਜਾਂਦੇ ਆ, ਜਿਹੜੇ ਉਹਨਾਂ ਨੇ ਪ੍ਰੈਸ ਨੇ ਪੁੱਛੇ ਉਹਨਾਂ ਨੂੰ। ਉਹਦੇ ਚੋਂ ਇੱਕ ਸਵਾਲ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜਿਹੜਾ ਸਾਨੂੰ ਸਮਝਣਾ ਚਾਹੀਦਾ ਹੈ, ਕਿ ਉਹਨਾਂ ਨੇ ਪੁੱਛਿਆ ਕਿ ਸੰਤ ਜੀ, ਜੇ ਅੱਜ ਸਰਕਾਰ ਤੁਹਾਨੂੰ ਆਫਰ ਕਰੇ ਕਿ ਤੁਸੀਂ ਜਿਵੇਂ ਕਹਿੰਦੇ ਕਿ ਅਸੀਂ 1 ਨੰਬਰ ਦੇ ਸ਼ਹਿਰੀ ਬਣ ਕੇ ਇੱਥੇ ਰਹਿਣਾ ਚਾਹੁੰਦੇ ਆ, ਜੇ ਅੱਜ ਉਹ ਤੁਹਾਡੀ ਇਹ ਗੱਲ ਮੰਨ ਲਵੇ ਕਿ ਤੁਹਾਨੂੰ 1 ਨੰਬਰ ਦੇ ਸ਼ਹਿਰੀ ਹੋਣ ਦਾ ਜਿਹੜਾ ਮਾਣ ਹੈ ਤੁਹਾਨੂੰ ਮਿਲੇ, ਜਾਂ ਤੁਹਾਡੀ ਇਹ ਗੱਲ ਮੰਨ ਲਈ ਜਾਵੇ, ਤਾਂ ਕੀ ਤੁਸੀਂ ਭਾਰਤ ਦੇ ਨਾਲ ਰਹਿਣ ਨੂੰ ਤਿਆਰ ਹੋ? ਤਾਂ ਉਹਨਾਂ ਦਾ ਬਿਲਕੁਲ ਸਾਫ਼ ਜਵਾਬ ਸੀ ਕਿ ਨਹੀਂ ਜੀ, ਹੁਣ ਗੱਲ ਅੱਗੇ ਬਹੁਤ ਲੰਘ ਗਈ ਹੈ ਜੀ। ਸੋ ਇਹ ਫੈਸਲਾ ਉਸ ਵੇਲੇ ਉਹਨਾਂ ਨੇ ਕਰ ਦਿੱਤਾ ਸੀ। ਉਸ ਤੋਂ ਬਾਅਦ 86 ਤੋਂ ਬਾਅਦ ਜਿਹੜਾ ਸੰਘਰਸ਼ ਸ਼ੁਰੂ ਹੋਇਆ, ਜਾਂ ਆਪਾਂ ਇਹ ਕਹੀਏ ਕਿ ਚੱਲਦੇ ਸੰਘਰਸ਼ ਦੇ ਵਿੱਚ ਜਿਹੜਾ ਸਰਬੱਤ ਖਾਲਸਾ ਹੋਇਆ, ਉਹਦੇ ਨਾਲ ਜਿਹੜੀਆਂ ਮੱਦਾਂ ਤੈਅ ਕੀਤੀਆਂ ਗਈਆਂ, ਉਹਨਾਂ ਤੇ ਪਹਿਰਾ ਦੇਣ ਵਾਸਤੇ ਲਗਾਤਾਰ 10 ਸਾਲ ਹਥਿਆਰਬੰਦ ਸੰਘਰਸ਼ ਜਿਹੜਾ ਉਹ ਲੜਿਆ ਗਿਆ। ਅੱਜ ਕੋਈ ਇਮਾਨਦਾਰ ਸਿੱਖ ਜਿਹੜਾ ਉਸ ਸੰਘਰਸ਼ ਤੋਂ ਇਨਕਾਰੀ ਨਹੀਂ ਹੋ ਸਕਦਾ ਕਿ ਉਹ ਸਿਰਫ ਤੇ ਸਿਰਫ ਸਿੱਖਾਂ ਦੀ ਹੋਂਦ ਨੂੰ ਬਚਾਉਣ ਵਾਸਤੇ ਸੰਘਰਸ਼ ਲੜਿਆ ਗਿਆ ਜੀ। ਉਹ ਸਿੱਖਾਂ ਦੀ ਆਪਣੀ ਆਇਡੈਂਟੀਟੀ ਵਾਸਤੇ ਜਿਹੜਾ ਉਹ ਸੰਘਰਸ਼ ਲੜਿਆ ਗਿਆ। ਜੇ ਉਹਦੇ ਚ ਜਿਹੜੀਆਂ ਲੁੱਟਾਂ ਮਾਰਾਂ ਦੀਆਂ, ਕਿਲਿੰਗ ਦੀਆਂ ਗੱਲਾਂ ਹੁੰਦੀਆਂ ਨੇ, ਇਹ ਏਜੰਸੀਆਂ ਦੀ ਜਿਹੜੀ ਪੈਦਾ ਕੀਤੀ ਹੋਈ ਉਹ ਪਾੜੇ ਦੀ ਜਿਹੜੀ ਗੱਲ ਸੀ, ਉਹ ਕੰਮ ਕਰ ਰਹੀ ਸੀ। ਪੈਰਲਲ ਜਿਹੜਾ ਮੀਡੀਆ ਉਹਨਾਂ ਦਾ ਸਾਥ ਦੇ ਰਿਹਾ ਸੀ, ਤੇ ਸਰਕਾਰੀ ਏਜੰਸੀਆਂ ਹੀ ਮੀਡੀਆ ਨੂੰ ਚਲਾ ਰਹੀਆਂ ਸੀ ਕਿ ਅੱਜ ਕਿਹੜੀ ਖਬਰ ਜਿਹੜੀ ਮੀਡੀਆ 'ਚ ਜਾਊਗੀ ਤੇ ਕਿਹੜੀ ਨਾ ਜਾਊਗੀ। ਅੱਜ ਤੱਕ ਉਹ ਜਿਹੜਾ ਉਹਨਾਂ ਦਾ ਆਪਰੇਸ਼ਨ ਆ ਉਹ ਜਾਰੀ ਆ ਮੀਡੀਆ ਦੇ ਰਾਹੀਂ। ਸੋ ਇਹ ਗੱਲ ਜਿਹੜੀ ਹੈ, ਜਦੋਂ ਮੈਂ ਇਹ ਗੱਲ ਕਰ ਰਿਹਾ, ਤੇ ਜਦੋਂ 84 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖਾਂ ਦੇ ਵਿੱਚ ਇੰਨਾ ਜ਼ਿਆਦਾ ਰੋਹ ਸੀ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹਦੇ ਤੇ ਜੋ ਮੀਡੀਆ ਨੇ ਕਮੈਂਟ ਦਿੱਤੇ, ਜੋ ਮੀਡੀਆ ਰਾਹੀਂ ਜੋ ਕੁਝ ਪ੍ਰਚਾਰਿਆ ਗਿਆ, ਉਹ ਸਿੱਖਾਂ ਲਈ ਇੰਨਾ ਸ਼ਰਮਨਾਕ ਸੀ, ਇੰਨਾ ਨਿੰਦਣਯੋਗ ਸੀ ਕਿ ਇੱਕ ਤਰ੍ਹਾਂ ਸਿੱਖਾਂ ਨੂੰ ਜਲੀਲ ਕਰਕੇ ਘਰੋਂ ਕੱਢਣ ਦੀ ਗੱਲ ਸੀ ਕਿ ਤੁਸੀਂ ਨਿਕਲੋ ਤੇ ਹਥਿਆਰ ਚੱਕੋ ਤੇ ਇਹਦਾ ਜਵਾਬ ਦਿਓ। ਕਿਉਂਕਿ ਮੀਡੀਆ ਉਹਨਾਂ ਦੀ ਗੱਲ ਨੂੰ ਸੁਣਦਾ ਨਹੀਂ ਸੀ, ਉਹਨਾਂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦਾ ਨਹੀਂ ਸੀ, ਜਿਵੇਂ ਅੱਜ ਵਾਲਾ ਸੋਸ਼ਲ ਮੀਡੀਆ ਉਸ ਵੇਲੇ ਨਹੀਂ ਸੀਗਾ। ਉਸ ਤੋਂ ਬਾਅਦ ਜਿਹੜਾ ਲਗਾਤਾਰ ਸੰਘਰਸ਼ ਲੜਿਆ ਗਿਆ, ਉਹਦੇ ਚ ਚਾਹੇ ਵਿਦੇਸ਼ ਚ ਬੈਠਾ ਸਿੱਖ ਸੀ, ਚਾਹੇ ਪੰਜਾਬ ਚ ਬੈਠਾ ਸਿੱਖ ਸੀ, ਉਹਨੇ ਆਪਣਾ ਵੱਧ ਚੜ ਕੇ ਯੋਗਦਾਨ ਪਾਇਆ। ਇਹ ਗੱਲ ਵੱਖਰੀ ਹੈ ਕਿ ਹਮੇਸ਼ਾ ਜੇ ਅਸੀਂ ਕਹੀਏ ਕਿ 50% ਜਾਂ 50% ਤੋਂ ਉੱਤੇ ਲੋਕ ਜਿਹੜੇ ਸੰਘਰਸ਼ ਲੜਦੇ ਹੁੰਦੇ ਆ, ਇਹ ਦੁਨੀਆ ਦਾ ਕੋਈ ਸੰਘਰਸ਼ ਕੱਢ ਕੇ ਦੇਖ ਲਓ, ਉਹਦੇ ਚ ਨਹੀਂ ਹੁੰਦਾ। ਈਵਨ ਅਸੀਂ ਯਹੂਦੀਆਂ ਦੀ ਵੀ ਗੱਲ ਕਰਦੇ ਹਾਂ, ਉਹਨਾਂ ਦੇ ਵੀ 2 ਗਰੁੱਪ ਸੀ ਉਸ ਵੇਲੇ। ਇੱਕ ਗਰੁੱਪ ਜਿਹੜਾ ਸਰਕਾਰ ਦੇ ਨਾਲ ਰਲ ਕੇ ਚੱਲਣਾ ਚਾਹੁੰਦਾ ਸੀ ਜੀ, ਇੱਕ ਗਰੁੱਪ ਜਿਹੜਾ ਸੀ ਯਹੂਦੀਆਂ ਦਾ, ਉਹਨੇ ਡਿਸਾਈਡ ਕੀਤਾ ਸੀ ਕਿ ਨਹੀਂ ਜੀ, ਅਸੀਂ ਆਪਣੇ ਤੌਰ ਤੇ ਆਜ਼ਾਦੀ ਲਵਾਂਗੇ ਔਰ ਅਸੀਂ ਆਜ਼ਾਦੀ ਦਾ ਸੰਘਰਸ਼ ਆਪਣੇ ਤਰੀਕੇ ਨਾਲ ਲੜਾਂਗੇ। ਔਰ ਉਹ ਲੋਕ ਕਾਮਯਾਬ ਹੋਏ ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਸੰਘਰਸ਼ ਲੜਿਆ, ਉਹਨਾਂ ਦੀ ਵਿਦੇਸ਼ਾਂ ਦੇ ਵਿੱਚੋਂ ਮਦਦ ਵੀ ਹੋਈ। ਹੁਣ ਇਹ ਗੱਲ ਜਿਹੜੀ ਹੈ ਕਿ ਇਹ 86 ਤੋਂ ਲੈ ਕੇ ਇਹ ਸੰਘਰਸ਼ ਜਿਹੜਾ 95-92 ਤੱਕ, 92 ਦੇ ਵਿੱਚ ਜੋ ਕੁਝ ਹੋਇਆ ਆਪਾਂ ਨੂੰ ਪਤਾ ਹੈ,
ਬਾਈਕਾਟ ਦੀ ਗੱਲ ਹੋਈ, ਕਿਵੇਂ ਹੋਈ, ਇਹ ਸਾਰਾ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ। ਹੁਣ ਜੇ ਅਸੀਂ 92 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਆ 8% ਵੋਟਾਂ ਲੈ ਕੇ ਬੇਅੰਤ ਸਿੰਘ ਉੱਥੇ ਮੁੱਖ ਮੰਤਰੀ ਬਣਦਾ ਹੈ। ਉਹਦੇ 2.5 ਸਾਲ ਦੇ ਜਿਹੜਾ ਰਾਜ ਆ, ਉਹ 2.5 ਸਾਲ ਦੇ ਰਾਜ ਦੇ ਵਿੱਚ ਇਹ ਗੱਲ ਰਿਪੀਟਡਲੀ ਅਸੀਂ ਕਹਿ ਰਹੇ ਹਾਂ, ਸਾਡੇ ਵਿਦਵਾਨ ਕਹਿ ਰਹੇ ਆ, ਕੋਈ ਸਰਕਾਰ, ਕੋਈ ਏਜੰਸੀ ਜਿਹੜੀ ਹੈ ਜਾਂ ਕੋਈ ਮੀਡੀਆ ਇਸ ਗੱਲ ਨੂੰ ਪਿਕ ਨਹੀਂ ਕਰ ਰਿਹਾ ਕਿ ਬੇਅੰਤੇ ਦੀ ਸਰਕਾਰ ਦੇ ਵਿੱਚ 2.5 ਸਾਲਾਂ ਚ 15 ਸਾਲ ਤੋਂ ਲੈ ਕੇ 35 ਸਾਲ ਦੇ ਬੱਚੇ ਜਿਹੜੇ ਆ ਉਹ 50,000 ਦੇ ਕਰੀਬ ਕੋਕ ਹੋ ਕੇ ਸ਼ਹੀਦ ਕੀਤੇ ਗਏ। ਔਰ ਇੱਕ ਜਿਹੜੀ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਨਾ ਸਰਕਾਰਾਂ ਲਈ, ਜਿਹੜੇ ਸਰਕਾਰ ਦੇ ਅਹੁਦਿਆਂ ਤੇ ਬੈਠੇ ਇਹ ਕੈਪਟਨ ਵਰਗੇ ਜਾਂ ਬਾਦਲ ਵਰਗੇ ਜਿਹੜੇ ਇਹ ਆਪਣਾ ਅਹੁਦਿਆਂ ਦਾ ਆਨੰਦ ਮਾਣਦੇ ਆ, ਇਹਨਾਂ ਨੂੰ ਅੱਜ ਵੀ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਆ ਕਿ ਉਹ 2.5 ਸਾਲ ਦਾ ਸਮਾਂ ਉਹ ਸੀ ਜਦੋਂ ਸਾਡੇ ਪੁੱਤ ਜਿਹੜੇ ਆ ਘਰਾਂ ਚੋਂ ਚੱਕ ਚੱਕ ਕੇ ਸ਼ਹੀਦ ਕੀਤੇ ਗਏ, ਤਾਂ ਉਹਨਾਂ ਦੇ ਸਿਵਿਆਂ ਦੇ ਉੱਤੇ ਜਿਹੜਾ ਬਾਲਣ ਵਾਲਿਆ ਗਿਆ ਉਹਦਾ 800 ਕਰੋੜ ਦਾ ਖਰਚਾ ਪੰਜਾਬ ਨੂੰ ਪਾਇਆ ਗਿਆ ਜੀ। ਸੋ ਇਹਦੇ ਨਾਲ ਇੱਕ ਗੱਲ ਇਹ ਹੈ ਕਿ ਬੇਸ਼ਰਮੀ ਨਾਲ ਇਹ ਬੇਅੰਤੇ ਤੇ KPS ਗਿੱਲ ਦੀ ਜਿਹੜੀ ਜੁੰਡਲੀ ਨੇ ਉਸ ਸਮੇਂ ਜਦੋਂ ਘੱਟੋ ਘੱਟ 100 ਸਿੱਖ ਨੌਜਵਾਨ ਦਾ ਜੋ ਰੋਜ਼ ਸ਼ਿਕਾਰ ਕੀਤਾ ਜਾਂਦਾ ਸੀ, ਤੇ ਉਸ ਸਮੇਂ ਦੇ ਪੰਜਾਬ ਦੇ ਵਿੱਚ ਸਟੇਜਾਂ ਲਾ ਕੇ ਗੰਦੇ ਕਲਚਰ ਜਿਹੜਾ ਉਹ ਪੰਜਾਬ ਨੂੰ ਪਰੋਸਿਆ ਜਾ ਰਿਹਾ ਸੀ। ਸੋ ਇਹ ਸਾਰਾ ਮਾਹੌਲ ਦੇਖ ਕੇ ਉਹ ਸਿੱਖਾਂ ਨੇ, ਸਿੱਖ ਨੌਜਵਾਨਾਂ ਨੇ, ਇਹ ਗੱਲ ਮੈਂ ਇੱਥੇ ਜ਼ਰੂਰ ਮੈਂਸ਼ਨ ਕਰਨੀ ਚਾਹੁੰਦਾ ਕਿ ਉਹਨਾਂ ਨੌਜਵਾਨਾਂ ਦੇ ਵਿੱਚ ਪ੍ਰਚਾਰ ਇਹ ਕੀਤਾ ਜਾਂਦਾ ਕਿ ਜਿਨ੍ਹਾਂ ਕੋਲ ਜੌਬ ਨਹੀਂ ਸੀ, ਜਾਂ ਜਿਹੜੇ ਪੜ੍ਹੇ ਹੋਏ ਘੱਟ ਸੀਗੇ, ਜਾਂ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀਗਾ ਵੀ ਸੰਘਰਸ਼ ਕੀ ਹੁੰਦਾ ਹੈ। ਇਹ ਗੱਲ ਜਿਹੜੀ ਆ ਬਿਲਕੁਲ ਕਲੀਅਰ ਕਰਨੀ ਚਾਹੁੰਦਾ ਕਿ ਉਹਦੇ ਚ ਘੱਟੋ ਘੱਟ ਜਿਹੜੇ ਲੋਕ ਸੰਘਰਸ਼ ਚਲਾ ਰਹੇ ਸੀ ਉਹਨਾਂ ਚ 40% ਲੋਕ ਵੱਡੀਆਂ ਯੂਨੀਵਰਸਿਟੀਆਂ ਤੋਂ ਡਿਗਰੀ ਹੋਲਡਰ ਬੰਦੇ ਸੀਗੇ ਜੀ, ਚਾਹੇ ਉਹ ਡਾਕਟਰ ਹੋਣ, ਚਾਹੇ ਉਹ ਵੈਟਰਨਰੀ ਡਾਕਟਰ ਹੋਣ, ਚਾਹੇ ਉਹ ਇੰਜੀਨੀਅਰ ਹੋਣ, ਜਾਂ ਕਿਸੇ ਹੋਰ ਵੱਡੀ ਡਿਗਰੀ ਜਿਹੜੀ ਆ ਉਹ ਉਹਨਾਂ ਦੇ ਕੋਲ ਹੋਵੇ। ਉਹ ਲੋਕਾਂ ਨੇ ਸੰਘਰਸ਼ ਲੜਿਆ ਬੜੇ ਤਰੀਕੇ ਨਾਲ, ਸੋਝੀ ਨਾਲ। ਪਰ ਜਦੋਂ ਸਰਕਾਰਾਂ ਨੂੰ, ਏਜੰਸੀਆਂ ਨੂੰ ਲੱਗਿਆ ਕਿ ਇਹ ਸੰਘਰਸ਼ ਬੜਾ ਸਪੈਸੀਫਿਕੇਟਡ ਤਰੀਕੇ ਨਾਲ ਲੜਿਆ ਜਾ ਰਿਹਾ ਹੈ, ਸ਼ਾਇਦ ਇਹਦਾ ਸਾਨੂੰ ਨਾਮ ਪਵੇ, ਨੇ ਇੱਕ ਗੰਦੀ ਖੇਡ ਖੇਡੀ KPS DGP ਬਣਾ ਕੇ ਕਿ ਉਹਨਾਂ ਨੇ ਜਿੰਨੇ ਕ੍ਰਿਮੀਨਲ ਜੇਲ੍ਹਾਂ ਦੇ ਵਿੱਚ ਬੰਦ ਸੀ ਉਹਨਾਂ ਨੂੰ ਸਾਰਿਆਂ ਸਿੱਖੀ ਸਰੂਪ ਦੇ ਵਿੱਚ ਲਿਆ ਕੇ ਉਹਨਾਂ ਨੂੰ ਰਿਹਾ ਕਰ ਦਿੱਤਾ ਜੇਲ੍ਹਾਂ ਚੋਂ, ਜਿਨ੍ਹਾਂ ਵਿੱਚ ਬਲਾਤਕਾਰੀ ਵੀ ਸੀਗੇ, ਜਿਨ੍ਹਾਂ ਦੇ ਵਿੱਚ ਕਤਲਾਂ ਦੇ ਵਿੱਚ ਜਿਹੜੇ ਸਜ਼ਾ ਭੁਗਤ ਰਹੇ ਸੀ ਉਹ ਵੀ ਲੋਕ ਸੀਗੇ। ਇਹ ਗੱਲ ਵੀ KPS ਗਿੱਲ ਨੇ 93 ਦੇ ਵਿੱਚ ਮੰਨੀ ਸੀ ਕਿ ਅਸੀਂ ਇਹ ਸਾਰਾ ਕੁਝ ਤਾਂ ਕੀਤਾ ਕਿ ਅਸੀਂ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨੀ ਚਾਹੁੰਦੇ ਸੀ ਕਿ ਕੋਈ ਵੀ ਖਾੜਕੂਆਂ ਨੂੰ ਪਨਾਹ ਨਾ ਦੇਵੇ ਜੀ। ਅੱਜ ਜਿਹੜਾ ਸਰਕਾਰੀ ਮੀਡੀਆ ਵੱਲੋਂ ਜਾਂ ਸਰਕਾਰੀ ਏਜੰਸੀਆਂ, ਸਰਕਾਰਾਂ ਵੱਲੋਂ ਇਹ ਸਾਰਾ ਕੁਝ ਸਿੱਖਾਂ ਦੇ ਗਲ ਮੜਿਆ ਜਾ ਰਿਹਾ ਹੈ, ਇਹ ਗੱਲ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਕੌਮ ਆਪਣੀ ਆਜ਼ਾਦੀ ਦੀ, ਆਪਣੀ ਹੋਂਦ ਦੀ ਲੜਾਈ ਲੜ ਰਹੀ ਹੁੰਦੀ ਹੈ, ਉਹ ਇਦਾਂ ਦੇ ਕਿਰਦਾਰ ਤੋਂ ਡਿੱਗੇ ਹੋਏ ਕੰਮ ਨਹੀਂ ਕਰਦੀ। ਇਹ ਸਾਰਾ ਕੁਝ ਸਰਕਾਰਾਂ ਦੀਆਂ ਏਜੰਸੀਆਂ ਨੇ ਆਪਣੇ ਦੇ ਵਿੱਚ ਵਾੜ ਕੇ ਪਹਿਲਾਂ ਉਹਨੂੰ ਬਦਨਾਮ ਕੀਤਾ, ਫਿਰ ਉਹ ਕੈਟਾਂ ਜਿਹੜੀਆਂ ਉੱਥੇ ਪੰਜਾਬ 'ਚ ਲਿਆ ਕੇ ਉਹਨਾਂ ਨੇ ਪੈਦਾ ਕੀਤੀਆਂ ਸੀ, ਜਿਨ੍ਹਾਂ ਦੇ ਵਿੱਚ ਈਵਨ ਬਦਮਾਸ਼ ਟਾਈਪ ਜਿਹੜੇ ਪੁਲਿਸ ਮੁਲਾਜ਼ਮ ਵੀ ਸੀਗੇ, ਉਹਨਾਂ ਨੂੰ ਆਪਣੇ ਹੱਥੀਂ ਫਿਰ ਉਹਨਾਂ ਨੇ ਖਤਮ ਕਰਤਾ। ਸਰਬਜੀਤ ਵਿਰਕ ਨੇ ਇਹ ਗੱਲ ਮੰਨੀ ਹੈ ਕਿ ਉਹਨਾਂ ਚੋਂ 300 ਦੇ ਕਰੀਬ ਉਹ ਜਿਹੜੀਆਂ ਬਲੈਕ ਕੈਟ ਸੀ ਉਹ ਅਸੀਂ ਵਿਦੇਸ਼ਾਂ 'ਚ ਭੇਜਤੀਆਂ ਤਾਂ ਕਿ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਗੁਰਦੁਆਰਿਆਂ ਦੇ ਵਿੱਚ ਹੱਲੇ ਗੁੱਲੇ ਕਰਨ, ਤਾਂ ਸੰਘਰਸ਼ ਦੇ ਨਾਂ ਦੇ ਉੱਤੇ ਉਹ ਲੋਕਾਂ ਨੂੰ ਬਦਨਾਮ ਕਰਨ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਸੀਗੀ ਜੀ ਉਹਨਾਂ ਲੋਕਾਂ ਦੀ। ਉਹਨਾਂ ਨੇ ਉਹ ਆਪਣੀ ਸਾਜ਼ਿਸ਼ ਦੇ ਵਿੱਚ ਕਾਮਯਾਬ ਕਿਉਂ ਹੋਏ? ਕਿਉਂਕਿ ਸਾਡੇ ਸਿੱਖੀ ਸਰੂਪ ਦੇ ਵਿੱਚ ਜਿਹੜੇ ਬੈਠੇ ਸੀ, ਬਾਦਲ ਦਲੀਏ ਸੀ ਜਾਂ ਹੋਰ ਉਹਦਾ ਲਾਣਾ ਸੀਗਾ, ਚਾਹੇ ਉਹ ਟੌੜਾ ਸੀ, ਚਾਹੇ ਉਹ ਬਲਵੰਤ ਸਿੰਘ ਸੀ, ਜਿਹੜਾ ਮਰਜ਼ੀ ਨਾਂ ਲੈ ਲਓ ਜੀ, ਉਹ ਸਾਰੇ ਹੀ ਬੰਦੇ ਇਹ ਰਲੇ ਹੋਏ ਸੀ, ਕੈਪਟਨ ਉਹਨਾਂ ਦਾ ਹਿੱਸਾ ਸੀ। ਤਾਂ ਇਹਨਾਂ ਨੇ ਜਿਸ ਤਰੀਕੇ ਨਾਲ ਕੌਮ ਨਾਲ ਧਰੋਹ ਕਮਾਇਆ, ਉਹਦੀ ਸਜ਼ਾ ਜਿਹੜੀ ਕੌਮ ਨੂੰ ਭੁਗਤਣੀ ਪਈ ਹੈ ਜੀ। ਬਿਲਕੁਲ ਭਾਈ ਸਾਹਿਬ, ਜਿਵੇਂ ਤੁਸੀਂ ਇਸ ਸਾਰੇ ਪਾਰਟ ਨੂੰ ਬਿਆਨ ਕੀਤਾ ਵੀ ਕਿਵੇਂ ਵਿੱਚ ਜਿਹੜੀ ਹੈ ਸਟਰਗਲ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਤੇ ਫਿਰ ਉਹਨੂੰ ਡੀਰੇਲ ਕਰਨ ਦੇ ਲਈ ਤੇ ਇਵੈਂਚੁਅਲੀ ਉਸ ਸਾਰੇ ਨੂੰ ਲੋਕਾਂ ਦੇ ਵਿਰੁੱਧ ਭੁਗਤਾਉਣ ਦੇ ਲਈ ਕਿਹੜੇ ਜਿਹੜੇ ਹਥਕੰਡੇ ਆ ਉਹ ਏਜੰਸੀਆਂ ਵੱਲੋਂ ਜਾਂ ਸਰਕਾਰ ਵੱਲੋਂ ਤੇ ਪੁਲਿਸ ਤੰਤਰ ਵੱਲੋਂ ਜਿਹੜੇ ਆ ਉਹ ਵਰਤੇ ਗਏ ਆ, ਉਹ ਅੱਜ ਵੀ ਨਿਰੰਤਰ ਜਾਰੀ ਆ ਜਦੋਂ ਅਸੀਂ ਦੇਖਦੇ ਆ ਜਾਂ ਉਸ ਲੜੀ ਨੂੰ ਦੇਖਣਾ ਹੋਵੇ। ਪਰ ਅੱਜ ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ, ਜਿਵੇਂ ਤੁਸੀਂ ਮੀਡੀਆ ਦੇ ਰੋਲ ਦੀ ਜ਼ਿਕਰ ਕੀਤੀ ਹੈ ਤੇ ਬੇਅੰਤ ਸਿੰਘ KP ਗਿੱਲ ਦੀ ਗੱਲ ਕੀਤੀ ਹੈ, ਇਹਨਾਂ ਦੇ ਰੋਲ ਦੀ ਗੱਲ ਕੀਤੀ ਹੈ। ਅੱਜ ਜੇ ਇਸ ਸਾਰੇ ਪਾਰਟ ਨੂੰ ਦੇਖਣਾ ਹੋਵੇ
ਤੇ ਅੱਜ ਦੇ ਦਿਨਾਂ ਦੇ ਵਿੱਚ, ਅੱਜ ਦੇ ਹਾਲਾਤਾਂ ਦੇ ਵਿੱਚ ਕਿਵੇਂ ਦੇਖਦੇ, ਜਿੱਥੇ ਇੱਕ ਪਾਸੇ ਅਵੇਅਰਨੈਸ ਦੀ ਕੈਂਪੇਨ ਜਾਂ ਅਵੇਅਰਨੈਸ ਕ੍ਰੀਏਟ ਕਰਨ ਦੀ ਇਹ ਸਾਰੇ ਪਾਰਟ ਨੂੰ, ਸਾਡੇ ਪੱਖ ਨੂੰ ਅੱਗੇ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ, ਤੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਕਾਫੀ ਹੱਦ ਤੱਕ ਇਸ ਪਾਰਟ ਦੇ ਵਿੱਚ ਸਫਲ ਵੀ ਰਹੇ। ਇਹਦੇ ਵਿੱਚ ਮੀਡੀਆ ਦੀ ਜੇ ਗੱਲ ਕਰਨੀ ਹੋਵੇ, ਪਰ ਜੇ ਹੁਣ ਦੀ ਘਟਨਾ ਦਾ ਜ਼ਿਕਰ ਕਰਨਾ ਹੋਵੇ ਤਾਂ ਪਿਛਲੇ ਹਫ਼ਤੇ ਜਿਹੜਾ ਰਵਨੀਤ ਬਿੱਟੂ ਵੱਲੋਂ ਬਿਆਨ ਦਿੱਤਾ ਗਿਆ, ਇਹ ਗੱਲ ਕਹੀ ਗਈ ਕਿ ਇਹ ਜਿਹੜਾ ਮੀਡੀਆ ਹੈ ਇਹ ਪੰਜਾਬ ਦੇ ਖਿਲਾਫ ਗੱਲ ਕਰ ਰਿਹਾ ਹੈ, ਲੋਕਾਂ ਦੇ ਖਿਲਾਫ ਗੱਲ ਕਰ ਰਿਹਾ ਹੈ ਤੇ ਅੱਤਵਾਦ ਫੈਲਾ ਰਿਹਾ ਹੈ। ਤੇ ਉਸ ਦੇ ਥੱਲੇ ਉੱਥੇ ਜਿਹੜੇ ਆ ਉਹ ਪੰਥਕ ਮੀਡੀਆ, ਜਿਵੇਂ ਮੈਂ ਇੰਟਰੋਡਕਸ਼ਨ 'ਚ ਵੀ ਮੈਂਸ਼ਨ ਕੀਤਾ, ਉਹ TV 84 ਹੋਵੇ, KTV ਹੋਵੇ, ਸਿੱਖ ਸਿਆਸਤ ਹੋਵੇ, ਜਾਂ ਉੱਥੋਂ ਜਿਹੜਾ ਅਕਾਲ ਚੈਨਲ ਹੈ UK ਤੋਂ, ਇਹਨਾਂ ਦੇ ਫੇਸਬੁੱਕ ਪੇਜ ਤੇ YouTube ਚੈਨਲਸ ਨੇ ਉਹ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਆ। ਤੇ ਉਹੀ ਪ੍ਰੋਪੇਗੈਂਡਾ ਜਿਹੜਾ ਹੈ ਉਹ ਅੱਜ ਵੀ ਨਿਰੰਤਰ ਜਾਰੀ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਦੇ ਹਾਲਾਤਾਂ ਨਾਲ, ਜਦੋਂ ਕੰਪੇਅਰ ਕਰਦੇ ਹੋ ਉਦੋਂ ਦੇ ਟਾਈਮ ਨੂੰ? ਉਹਦੇ ਚ ਇੱਕ ਤਾਂ ਪਹਿਲਾਂ ਅਮਰਵੀਰ ਸਿੰਘ ਜੀ, ਤੁਹਾਡਾ ਇਹ ਸਵਾਲ ਜਿਹੜਾ ਅੱਜ ਦੀ ਤਰੀਕ 'ਚ ਬਹੁਤ ਵੈਲਿਡ ਸਵਾਲ ਹੈ ਕਿ ਜਿਹੜਾ ਅੱਜ ਦਾ ਮੀਡੀਆ, ਪੰਥਕ ਮੀਡੀਆ, ਉਹਦੇ ਚ ਕੀ ਡਿਫਰੈਂਸ ਹੈ ਤੇ ਉਹ ਕੀ ਜਿਹੜਾ ਲੋਕਾਂ ਨੂੰ ਪਰੋਸ ਰਿਹਾ। ਜਿਹੜੀ ਰਵਨੀਤ ਬਿੱਟੂ ਵਾਲੀ ਗੱਲ ਹੈ ਉਹ ਵੀ ਇੱਕ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਹੈ। ਇਹਦੇ ਬਾਰੇ ਕੱਲ ਵੀ ਅਸੀਂ ਤਕਰੀਬਨ ਅੱਧਾ ਪੌਣਾ ਘੰਟਾ ਗੱਲਬਾਤ ਕੀਤੀ ਹੈ, ਜਿਹੜੀ ਮੈਂ ਆਪਣੇ ਸਰੋਤਿਆਂ ਨਾਲ ਇੱਥੇ ਸਾਂਝੀ ਕਰਨੀ ਚਾਹੁੰਦਾ ਜ਼ਰੂਰੀ ਜੀ। ਇੱਕ ਤਾਂ ਜਿਹੜੇ ਵੀ ਕੌਮ ਦੀ ਗੱਲ ਕਰਨ ਵਾਲੇ ਜਾਂ ਕੌਮ ਦੇ ਪਿਛਲੇ 35-36 ਸਾਲਾਂ 'ਚ ਜੋ ਕੌਮ ਨੇ ਹੰਢਾਇਆ ਉਹਦੀ ਗੱਲ ਕਰਨ ਵਾਲੇ ਚੈਨਲ ਜਿਹੜੇ ਆ ਉਹਨਾਂ ਨੂੰ ਬੈਨ ਕਰਨ ਦੀ ਗੱਲ ਕੀਤੀ ਗਈ ਆ। ਉਹਨਾਂ ਨੂੰ ਬੈਨ ਕੀਤਾ ਗਿਆ ਪੰਜਾਬ 'ਚ, ਹਿੰਦੁਸਤਾਨ 'ਚ, ਜਿਹਦੇ 'ਚ ਤੁਸੀਂ ਉਹਨਾਂ ਚੈਨਲਾਂ ਦੇ ਨਾਮ ਰਹੇ ਨੇ TV 84, ਜਿਹੜਾ ਲੰਮੇ ਸਮੇਂ ਤੋਂ ਕੌਮ ਦੀ ਜਿਹੜੀ ਹੈ ਦੁਰਦਸ਼ਾ ਕੀਤੀ ਗਈ ਆ ਜਾਂ ਕੀਤੀ ਜਾ ਰਹੀ ਹੈ ਉਹਦੀ ਗੱਲ ਕਰ ਰਿਹਾ ਨਿਧੜਕ ਹੋ ਕੇ। ਅਕਾਲ ਚੈਨਲ ਹੈ ਉਹ ਵੀ ਅਸੀਂ ਸਾਰੇ ਸੁਣਦੇ ਹਾਂ, KTV ਆ ਜਾਂ ਸਿੱਖ ਚੈਨਲ ਜਿਹੜਾ ਹੈਗਾ, ਇਹ ਸਾਰੇ ਉਹ ਚੈਨਲ ਹੈ ਜਿਹੜੇ ਪਿਛਲੇ 5-7 ਸਾਲਾਂ ਦੇ ਵਿੱਚ ਹੋਂਦ 'ਚ ਆਏ ਆ ਤੇ ਜਿਨ੍ਹਾਂ ਨੇ ਇੰਨੀ ਜ਼ਿਆਦਾ ਕੌਮ ਦੇ ਵਿੱਚ, ਖਾਸ ਕਰ ਨੌਜਵਾਨਾਂ ਦੇ ਵਿੱਚ ਇੰਨੀ ਅਵੇਅਰਨੈਸ ਪੈਦਾ ਕਰਤੀ ਹੈ ਕਿ ਅੱਜ ਹਰ ਬੱਚਾ ਜਿਹੜਾ ਉਹ ਸਮਝਦਾ ਹੈ ਕਿ ਆਪਣਾ ਕੌਮੀ ਘਰ ਹੋਣਾ, ਖਾਲਿਸਤਾਨ ਹੋਣਾ ਬਹੁਤ ਜ਼ਰੂਰੀ ਹੈ ਔਰ ਉਹ ਆਪਣੇ ਤਰੀਕੇ ਨਾਲ ਐਫਰਟ ਕਰ ਰਿਹਾ। ਇਸ ਗੱਲ ਦੀ ਘਬਰਾਹਟ ਜਿਹੜੀ ਹੈ ਉਹਨਾਂ ਸਰਕਾਰਾਂ ਨੂੰ ਜਿਨ੍ਹਾਂ ਨੇ ਸਿੱਖਾਂ ਨੂੰ ਕੋਹ ਕੇ ਮਾਰਿਆ, ਉਹਨਾਂ ਕ੍ਰਿਮੀਨਲ ਏਜੰਸੀਆਂ ਨੂੰ ਜਿਨ੍ਹਾਂ ਨੇ ਦੁਨੀਆ ਦੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਜ਼ੁਲਮ ਢਾਇਆ, ਉਹਨਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਉਹਨਾਂ ਕ੍ਰਿਮੀਨਲ ਲੋਕਾਂ ਨੂੰ ਸਪਾਂਸਰ ਕੀਤਾ, ਉਹਨਾਂ ਲਈ ਅੱਜ ਇੱਕ ਵੱਡਾ ਖਤਰਾ ਬਣ ਗਿਆ। ਜਿਵੇਂ ਅੱਜ ਤਾਜੀ ਜਿਹੜੀ ਸਾਡੇ ਮਿਸਾਲ ਹੈ ਕਿ ਸਮੇਧ ਸੈਣੀ ਦੀ ਗੱਲ ਕਰ ਲਈਏ ਜੀ। ਸਮੇਧ ਸੈਣੀ ਦੀ ਗੱਲ ਪਹਿਲਾਂ ਵੀ ਬਹੁਤ ਵਾਰੀ ਆਈ ਆ, ਪਰ ਇੰਨੀ ਹਾਈਲਾਈਟ ਕਿਉਂ ਨਹੀਂ ਹੋਈ ਕਿ ਸਰਕਾਰੀ ਮੀਡੀਆ ਨੇ ਉਹਨੂੰ ਹਮੇਸ਼ਾ ਦਬਾ ਦਿੱਤਾ ਗੱਲ। ਹੁਣ ਇਹਨਾਂ ਪੰਥਕ ਚੈਨਲਾਂ ਨੇ ਇੰਨੇ ਵੱਡੇ ਪੱਧਰ ਤੇ ਇਹਦਾ ਖੁਲਾਸਾ ਕਰ ਦਿੱਤਾ ਹੈ ਕਿ ਸਰਕਾਰਾਂ ਨੂੰ, ਏਜੰਸੀਆਂ ਨੂੰ ਹੁਣ ਉਸ ਕੇਸ ਨੂੰ ਰਫਾ ਦਫਾ ਕਰਨਾ ਮੁਸ਼ਕਲ ਹੋ ਰਿਹਾ ਹੈ। ਇਹੋ ਜਿਹੇ ਹੋਰ ਵੀ ਬਹੁਤ ਸਾਰੇ ਕੇਸ ਨੇ, ਜਿਵੇਂ ਹਰਜੀਤ ਸਿੰਘ ਦੀ ਗੱਲ ਹੋਈ ਸੀ, ਉਹਨਾਂ ਨਿਹੰਗ ਸਿੰਘਾਂ ਤੇ ਅਟੈਕ ਕੀਤਾ ਹੈ ਤੇ ਨਿਹੰਗ ਸਿੰਘਾਂ ਨੇ ਆਪਣੀ ਡਿਫੈਂਸ ਦੇ ਵਿੱਚ ਜੋ ਵੀ ਉਹਨਾਂ ਨੇ, ਜੋ ਗੁਰੂ ਦਾ ਦਿੱਤਾ ਹੋਇਆ ਸਿਧਾਂਤ, ਉਹਨਾਂ ਨੇ ਉਹਦੇ ਮੁਤਾਬਕ ਉਹਨੂੰ ਸਜ਼ਾ ਵੀ ਦਿੱਤੀ। ਪਰ ਬਹੁਤ ਸਾਰੇ ਜਿਹੜੇ ਲੋਕ ਹੈ, ਜਿਹਨਾਂ ਸਿੱਖ ਵੀ ਹੈ, ਉਹਨਾਂ ਨੇ ਇਸ ਗੱਲ ਤੇ ਬੜਾ ਹਾਦਾ ਨਾਰਾ ਮਾਰਿਆ। ਪਰ ਜਿਸ ਵੇਲੇ ਸਮੇਧ ਸੈਣੀ ਵੱਲੋਂ ਕੀਤੇ ਗਏ ਅਤਿਆਚਾਰਾਂ ਦੀ ਗੱਲ ਜਦੋਂ ਹੁਣ ਸਾਹਮਣੇ ਆਈ ਹੈ, ਉਹ ਸਾਰੇ ਸਿੱਖ ਪਤਾ ਨਹੀਂ ਕਿਹੜੇ ਕਿਹੜੇ ਨੇ ਕਿਹਾ ਕਿ ਇਸ ਜ਼ਾਲਮ ਬੰਦੇ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅੱਜ ਉਹ ਸਾਰੇ ਚੁੱਪ ਹੈ। ਹੁਣ ਜਿਹੜੀ ਗੱਲ ਅਸੀਂ ਕਰਦੇ ਹਾਂ ਕਿ ਅੱਜ ਕੀ ਹੋ ਰਿਹਾ ਹੈ, ਹੁਣ ਤਾਜ਼ੀ ਐਗਜ਼ਾਮਪਲ ਸਾਡੀ 6 ਜੂਨ ਦੀ ਹੈ। ਹੁਣ 6 ਜੂਨ ਨੂੰ ਉੱਥੇ ਅਸੀਂ ਹਰ ਵਾਰ ਸਾਡੀ ਪਾਰਟੀ, ਹੋਰ ਪੰਥਕ ਪਾਰਟੀਆਂ ਜਿਹੜੀਆਂ ਜਥੇਬੰਦੀਆਂ, ਉਹ ਉੱਥੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ 84 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ, ਉਹਨਾਂ ਦੇ ਨਿਮਿਤ ਅਰਦਾਸ ਕਰਨ ਵਾਸਤੇ ਉੱਥੇ ਉਹ ਹਾਜ਼ਰ ਹੁੰਦੇ ਆ। ਇਹ ਗੱਲ ਬਿਲਕੁਲ ਵਾਜਬ ਵੀ ਆ ਤੇ ਸਹੀ ਵੀ ਆ ਕਿ ਉਹ ਉੱਥੇ ਜਾ ਕੇ ਆਪਣਾ ਰੋਹ ਪ੍ਰਗਟ ਕਰਦੇ ਆ
कि असी ਜਿਹੜੀ ਗੱਲ ਸੰਤਾਂ ਨੇ ਕਹੀ ਕਿ ਹੁਣ ਇਸ ਦੇਸ਼ ਨਾਲ ਰਹਿਣਾ ਸਾਡਾ ਪੋਸੀਬਲ ਨਹੀਂ ਹੈਗਾ, ਸੰਭਵ ਨਹੀਂ ਹੈਗਾ, ਤੇ ਉਹ ਆਪਣੀ ਭਾਵਨਾ ਵੀ ਪ੍ਰਗਟ ਕਰਦੇ ਆ ਕਿ ਸਾਡਾ ਇੱਕ ਵੱਖਰਾ ਰਾਜ ਹੋਣਾ ਚਾਹੀਦਾ, ਅਸੀਂ ਆਪਣੇ ਰਾਜ ਲਈ ਯਤਨਸ਼ੀਲ ਆ। ਇਹ ਗੱਲਾਂ ਏਜੰਸੀਆਂ ਨੂੰ ਕਿੱਥੋਂ ਹਜਮ ਹੋਣੀਆਂ ਸੀ, ਜਿਹੜੀਆਂ ਏਜੰਸੀਆਂ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਇੰਨਾ ਤੋੜ ਮਰੋੜ ਕੇ ਪੇਸ਼ ਕਰ ਰਹੀਆਂ ਨੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਤੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਉਹਨਾਂ ਇਹ ਗੱਲ ਵਾਰ-ਵਾਰ ਰਿਪੀਟ ਕੀਤੀ ਹੈ ਕਿ ਸਾਨੂੰ ਕੇਂਦਰ ਸਰਕਾਰ ਦਿੰਦੀ ਹੈ ਤਾਂ ਅਸੀਂ ਖੁਸ਼ੀ-ਖੁਸ਼ੀ ਲੈ ਲਵਾਂਗੇ। ਤਾਂ ਉਹਨਾਂ ਨੇ ਫਿਰ ਦੁਬਾਰਾ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਜੇ ਸਾਨੂੰ ਖਾਲਿਸਤਾਨ ਮਿਲ ਜਾਏ ਤਾਂ ਅੰਨਾ ਕੀ ਭਾਲੇ ਚਾਰ ਅੱਖਾਂ। ਇਹਨਾਂ ਗੱਲਾਂ ਦੇ ਵਿੱਚ ਤੁਹਾਨੂੰ ਖਾਲਿਸਤਾਨ ਦੀ ਡਿਮਾਂਡ ਜਿਹੜੀ ਹੈ ਕਿੱਥੇ ਨਜ਼ਰ ਆ ਰਹੀ ਹੈ? ਡਿਮਾਂਡ ਦੀ ਗੱਲ ਨੇ, ਇੱਕ ਹੁੰਦਾ ਸਹਿਮਤੀ, ਇੱਕ ਹੁੰਦੀ ਹੈ ਡਿਮਾਂਡ। ਪਰ ਪੂਰਾ ਹਿੰਦੂ ਮੀਡੀਆ, ਮਨੋਵਾਦੀ ਮੀਡੀਆ ਜਿਹੜਾ ਉਹਨੇ ਸਾਰਾ ਪੰਜਾਬ ਸਿਰ ਤੇ ਚੁੱਕਿਆ ਹੋਇਆ ਕਿ ਭਾਈ ਇਹਨਾਂ ਦੇ ਉੱਤੇ ਦੇਸ਼ ਧਰੋਹ ਦਾ ਪਰਚਾ ਹੋਣਾ ਚਾਹੀਦਾ, ਇਹਨਾਂ ਧਾਰਮਿਕ ਆਗੂਆਂ ਦੇ ਉੱਤੇ ਦੇਸ਼ ਧਰੋਹ ਦਾ ਪਰਚਾ ਹੋਣਾ ਚਾਹੀਦਾ। ਸ਼ਰਮ ਦੀ ਗੱਲ ਹੈ ਇਸ ਡੈਮੋਕ੍ਰੈਟਿਕ ਕਹਾਉਂਦੇ ਕੰਟਰੀ ਲਈ ਕਿ ਤੁਸੀਂ ਆਪਣੇ ਦਿਲ ਦੀ ਭਾਵਨਾ ਜਿਹੜੀ ਆ ਉਹ ਵੀ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੇ ਕਿ ਭਾਈ ਅਸੀਂ ਕੀ ਮਹਿਸੂਸ ਕਰਦੇ ਹਾਂ। ਇਸ ਮੁਲਕ ਦੇ ਵਿੱਚ 4 ਗੋਰੇ ਅਫਸਰਾਂ ਵੱਲੋਂ ਇੱਕ ਕਾਲੇ ਨੂੰ ਸ਼ਰੇਆਮ ਕਤਲ ਕਰ ਦਿੱਤਾ ਗਿਆ, ਕਾਲੇ ਅਮਰੀਕਨ ਨੂੰ, ਔਰ ਪੂਰਾ ਅਮਰੀਕਾ ਹਿੱਲਿਆ ਪਿਆ ਉਹਦੇ ਨਾਲ, ਇੱਕ ਕਾਲੇ ਅਮਰੀਕਨ ਨੂੰ। ਹਾਂਜੀ, ਤੇ ਉੱਥੇ 3 ਲੱਖ ਤੋਂ ਉੱਤੇ ਕੋਕ ਕੇ ਮਾਰ ਦਿੱਤੇ ਗਏ ਆ, ਤੇ ਅਜੇ ਤੱਕ ਉੱਥੇ ਉਹਨਾਂ ਸ਼ਹੀਦਾਂ ਦੀ ਗੱਲ ਕਰਨੀ ਇੱਕ ਬਹੁਤ ਵੱਡਾ ਸੰਵਿਧਾਨਕ ਗੁਨਾਹ ਮੰਨਿਆ ਜਾ ਰਿਹਾ। ਔਰ ਜਿਹੜੀਆਂ ਏਜੰਸੀਆਂ ਔਰ ਮੀਡੀਆ ਐਡੀ ਜਿਹੜਾ ਹਿੰਦੂਵਾਦੀ ਮਨੋਵਾਦੀ ਮੀਡੀਆ ਹੈ ਐਡੀ ਬੇਸ਼ਰਮੀ ਨਾਲ ਡਿਬੇਟ ਕਰ ਰਿਹਾ ਇਸ ਗੱਲ ਤੇ ਕਿ ਕੀ ਖਾਲਿਸਤਾਨ ਜਿਹੜਾ ਉਹ ਕਹਿਣਾ ਵਾਜਬ ਹੈ, ਕਿ ਖਾਲਿਸਤਾਨ ਜਿਹੜਾ ਉਹ ਬਣ ਸਕਦਾ ਹੈ। ਤੁਸੀਂ 2 ਹਿੰਦੂ ਲਿਆ ਕੇ ਮੀਡੀਆ 'ਚ ਬਿਠਾ ਕੇ ਉਹਨਾਂ ਨੂੰ ਪੁੱਛਦੇ ਆ, ਕਿਸੇ ਸਿੱਖ ਨੂੰ ਜਿਹੜਾ ਡਿਮਾਂਡ ਕਰ ਰਿਹਾ ਉਹਨੂੰ ਲਿਆ ਕੇ ਪੁੱਛੋ, ਲਿਆਓ ਉਹਨੂੰ ਸੋਸ਼ਲ ਮੀਡੀਆ ਤੇ, ਲਿਆਓ ਉਹਨੂੰ ਆਪਣੇ ਚੈਨਲਾਂ ਤੇ ਲਿਆ ਕੇ ਕਰੋ ਗੱਲ ਉਹਨਾਂ ਨੂੰ ਵੀ ਭਾਈ ਤੁਹਾਨੂੰ ਕਿਉਂ ਚਾਹੀਦਾ ਖਾਲਿਸਤਾਨ। ਪਰ ਇਹ ਬਦਨੀਤੀ ਹੈ ਸਰਕਾਰਾਂ ਦੀ, ਏਜੰਸੀਆਂ ਦੀ, ਮੀਡੀਆ ਦੀ ਕਿ ਉਹਨਾਂ ਲੋਕਾਂ ਨੂੰ ਜਿਹੜੇ ਪਹਿਲਾਂ ਹੀ ਪਿਛਲੇ 70 ਸਾਲ ਤੋਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਆ, ਅੱਜ ਫਿਰ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਜੀ ਕੀ ਖਾਲਿਸਤਾਨ ਦੀ ਗੱਲ ਜਿਹੜੀ ਹੈ ਇਹ ਜਾਇਜ਼ ਆ? ਜਾਇਜ਼ ਨਜਾਇਜ਼ ਦਾ ਫੈਸਲਾ ਕਿਸੇ ਹਿੰਦੂ ਨੇ ਨਹੀਂ ਕਰਨਾ, ਇਹਦਾ ਫੈਸਲਾ ਉਸ ਕੌਮ ਨੇ ਕਰਨਾ ਜਿਹਨੇ ਤੁਹਾਡੇ ਤੇ ਵਿਸ਼ਵਾਸ ਕਰਕੇ ਆਪਣੀ ਕਿਸਮਤ ਜਿਹੜੀ ਆ ਤੁਹਾਡੇ ਹਵਾਲੇ ਕੀਤੀ। ਪਰ ਇਹ ਗੱਲ ਅੱਜ ਤੱਕ ਕੋਈ ਹਿੰਦੂ ਪੋਲੀਟੀਸ਼ੀਅਨ ਜਾਂ ਉਹਨਾਂ ਦਾ ਵਿਦਵਾਨ ਜਾਂ ਉਹਨਾਂ ਦਾ ਧਾਰਮਿਕ ਆਗੂ ਇਹ ਕਲੀਅਰ ਨਹੀਂ ਕਰ ਸਕਿਆ ਕਿ ਪੰਜਾਬ ਪਿਛਲੀਆਂ 500 ਸਦੀਆਂ ਦੇ ਵਿੱਚ ਕਿਹੜੇ ਵੇਲੇ ਭਾਰਤ ਦਾ ਹਿੱਸਾ ਰਿਹਾ ਜੀ। ਇਹ ਅੱਜ ਤੱਕ ਕੋਈ ਉਹਨਾਂ ਦਾ ਬੁੱਧੀਜੀਵੀ ਇਹ ਸਾਬਤ ਨਹੀਂ ਕਰ ਸਕਿਆ ਕਿ ਪੰਜਾਬ ਕਦੀ ਹਿੰਦੁਸਤਾਨ ਦਾ ਹਿੱਸਾ ਰਿਹਾ। ਇਹ ਵੀ ਗੱਲ ਇੱਥੇ ਕਹਿਣੀ ਵਾਜਬ ਹੋਊਗੀ ਕਿ ਜਦੋਂ ਅੰਗਰੇਜ਼ਾਂ ਨੇ ਹਿੰਦੁਸਤਾਨ ਤੇ ਕਬਜ਼ਾ ਕੀਤਾ ਤਾਂ ਸਭ ਤੋਂ ਬਾਅਦ ਵਿੱਚ ਜਾ ਕੇ ਉਹਨਾਂ ਨੇ ਪੰਜਾਬ ਤੇ ਕਬਜ਼ਾ ਕੀਤਾ, ਉਹ ਵੀ ਹਿੰਦੁਸਤਾਨੀਆਂ ਦੀ ਮਦਦ ਦੇ ਨਾਲ। ਇਹ ਸਾਰੀਆਂ ਗੱਲਾਂ ਸਿੱਖਾਂ ਦੇ ਜੇਨ ਚ ਹੈਗੀਆਂ ਨੇ, ਉਹਨਾਂ ਦੀ ਜਾਇਦਾਦ ਜਿਹੜੀ ਆ, ਜਿਹੜੇ ਕਦੀ ਕੈਪਟਨ ਉੱਠ ਕੇ ਕਦੀ ਕੋਈ ਹੋਰ ਲੱਲੂ ਪੰਜੂ ਉੱਠ ਕੇ ਕਹਿ ਦਿੰਦਾ ਨਾ ਵੀ ਸਿੱਖਾਂ ਨੂੰ ਭੁੱਲ ਜਾਣਾ ਚਾਹੀਦਾ। ਜੇ ਤੁਸੀਂ 2000 ਸਾਲ ਤੋਂ ਪੁਰਾਣੀ ਘਟਨਾ ਜਿਹੜੀ ਇਹ ਪਤਾ ਨਹੀਂ ਇਹਦਾ ਕੋਈ ਆਧਾਰ ਹੈ ਵੀ ਕਿ ਨਹੀਂ ਹੈਗਾ ਕਿ ਜਿਹੜਾ ਰਾਵਣ ਨੇ ਜੀ ਸੀਤਾ ਨੂੰ ਲੈ ਗਿਆ ਜੀ ਉੱਥੇ ਉਹਨੂੰ ਕੈਦ ਰੱਖਿਆ, ਜੇ ਤੁਸੀਂ ਉਹਨੂੰ ਭੁੱਲ ਨਹੀਂ ਸਕੇ ਤਾਂ ਤੁਸੀਂ ਸਾਡੀਆਂ ਧੀਆਂ ਭੈਣਾਂ ਨੂੰ, ਅਸੀਂ ਉਹ ਕੌਮ ਆ ਜਿਹੜੇ ਤੁਹਾਡੀਆਂ ਛਡਾ ਲਿਆ ਕੇ ਅਸੀਂ ਤੁਹਾਡੇ ਹਵਾਲੇ ਕਰਦੇ ਰਹੇ। ਅੱਜ ਤੁਸੀਂ ਸਾਡੇ ਨਾਲ ਜੋ ਕੁਛ ਕੀਤਾ ਤੁਸੀਂ ਕੀ ਸਾਡੀਆਂ ਪੀੜ੍ਹੀਆਂ ਸਾਡੀਆਂ ਕਦੇ ਤੁਹਾਨੂੰ ਮਾਫ ਨਹੀਂ ਕਰਨਗੀਆਂ, ਕਦੇ ਭੁੱਲਣਗੀਆਂ ਨਹੀਂ ਸਾਨੂੰ ਜੀ। ਜਦੋਂ ਤੱਕ ਈਵਨ ਜੇ ਸਿੱਖ ਰਾਜ ਸਾਨੂੰ ਮਿਲ ਜਾਂਦਾ ਹੈ, ਜੇ ਸਾਡਾ ਵੱਖਰਾ ਖਾਲਿਸਤਾਨ ਆਉਂਦਾ ਹੈ ਤਾਂ ਵੀ ਸਾਡੇ ਏਜੰਡੇ ਦਾ ਇਹ ਪਾਰਟ ਰਹੂਗਾ ਕਿ ਉਹਨਾਂ ਲੋਕਾਂ ਨੂੰ ਕੀ ਸਜ਼ਾ ਦੇਣੀ ਹੈ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਨਾਲ, ਬਜ਼ੁਰਗਾਂ ਨਾਲ ਜੋ ਕੁਛ ਕੀਤਾ ਹੈ, ਉਹਨਾਂ ਨੂੰ ਜਿਹੜੀ ਉਸ ਸਿਧਾਂਤ ਮੁਤਾਬਕ ਕੀ ਸਜ਼ਾ ਬਣਦੀ ਹੈ ਉਹਨਾਂ ਦੀ ਜੀ। ਬਿਲਕੁਲ, ਇੱਥੇ ਇਹ ਵੀ ਦੇਖਣਾ ਬਣਦਾ ਜਾਂ ਸੋਚਣਾ ਬਣਦਾ ਜਿਵੇਂ ਜਿਹੜੇ ਹੱਥਕੰਡੇ ਅਪਣਾਏ ਜਾ ਰਹੇ ਸੀ 84 ਤੋਂ ਬਾਅਦ ਜਾਂ 84 ਤੋਂ ਪਹਿਲਾਂ ਅਪਣਾਏ ਗਏ, ਉਹੀ ਤੁਸੀਂ
ਜਦੋਂ ਸਿੱਖ ਸੰਘਰਸ਼ ਦੀ ਗੱਲ ਕੀਤੀ, KP ਗਿੱਲ ਦਾ ਜ਼ਿਕਰ ਕੀਤਾ ਜਾਂ ਬੇਅੰਤ ਦੀ ਗੱਲ ਕੀਤੀ, ਉਸ ਟਾਈਮ ਦੇ ਉੱਤੇ ਵੀ ਅਸੀਂ ਦੇਖਦੇ ਹਾਂ ਕਿ ਉਹੀ ਹੱਥਕੰਡੇ, ਮੀਡੀਆ ਦਾ ਰੋਲ ਤੇ ਉਹੀ ਸਰਕਾਰੀ ਪ੍ਰੋਪੇਗੈਂਡਾ ਕਿਵੇਂ ਬਦਨਾਮ ਕਰਨ ਦੀ ਜਿਹੜੀ ਨੀਤੀ ਹੈਗੀ ਹੈ ਉਹ ਦੇਖੀ ਗਈ ਹੈ। ਉਹੀ ਕੁਝ ਜਿਹੜਾ ਹੈ ਉਹ ਅੱਜ ਵੀ ਨਿਰੰਤਰ ਜਾਰੀ ਹੈ। ਤਾਂ ਕੀ ਸਮਝਦੇ ਹੋ, ਜਿੱਥੇ ਅਸੀਂ ਇੱਕ ਇਸ ਵਕਤ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਤੇ ਇੱਥੇ ਇੱਕ ਘੱਟੋ ਘੱਟ ਇਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਅਸੀਂ ਆਜ਼ਾਦੀ ਨਾਲ ਆਪਣੀ ਗੱਲ ਕਰ ਸਕਦੇ ਹਾਂ ਤੇ ਆਪਣਾ ਜਿਹੜਾ ਹੈ ਉਹ ਸੰਘਰਸ਼ ਨੂੰ ਅੱਗੇ ਤੋਰ ਸਕਦੇ ਹਾਂ। ਤਾਂ ਕੀ ਅਗਲੀ ਸਾਡੀ ਜਿਹੜੀ ਰਣਨੀਤੀ ਹੈ ਜਾਂ ਅਗਲਾ ਜਿਹੜਾ ਸਾਡੇ ਸਟੈਪਸ ਨੇ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਕਿ ਇਸ ਅਵੇਅਰਨੈਸ ਨੂੰ, ਇਸ ਗੱਲ ਨੂੰ ਕੌਮ ਤੱਕ ਪਹੁੰਚਾਇਆ ਜਾ ਸਕੇ ਤੇ ਨਾਲ ਹੀ ਨਾਲ ਜਿਹੜਾ ਇਹ ਪਾਰਟ ਹੈ ਖਾਲਿਸਤਾਨ ਦੇ ਸੰਘਰਸ਼ ਨੂੰ ਹੋਰ ਅੱਗੇ ਤੋਰਿਆ ਜਾ ਸਕੇ। ਇਹ ਅਮਰਵੀਰ ਸਿੰਘ ਜੀ, ਜਿਹੜਾ ਇੱਥੇ ਵਿਦੇਸ਼ਾਂ ਦੇ ਸੰਘਰਸ਼ ਦੀ ਗੱਲ ਅਸੀਂ ਕਰਦੇ ਹਾਂ, ਮੈਂ ਉਹਦੇ ਤੋਂ ਸੈਟੀਸਫਾਈਡ ਹਾਂ। ਜਿਸ ਤਰੀਕੇ ਨਾਲ ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ 2020 ਜਾਂ ਹੋਰ ਜਿਹੜੀਆਂ ਜਿਹੜੀਆਂ ਇਹ ਜਿਹੜਾ ਇਸ ਸਾਡੇ ਨਾਲ ਜੋ ਪਾਸਟ ਦੇ ਵਿੱਚ ਬੀਤੇ, ਜੋ ਉਹਦੀ ਗੱਲ ਜਿਹੜੀ ਆ ਵਿਦੇਸ਼ੀ ਕਮਿਊਨਿਟੀ ਦੇ ਵਿੱਚ, ਵਿਦੇਸ਼ੀ ਸਰਕਾਰਾਂ 'ਚ, ਵਿਦੇਸ਼ੀ ਏਜੰਸੀਆਂ 'ਚ ਬਾਖੂਬੀ ਤਰੀਕੇ ਨਾਲ ਉਹ ਸਾਰਾ ਕੁਝ ਰੱਖਿਆ ਜਾ ਰਿਹਾ ਹੈ। ਔਰ ਇਹ ਲੋਕ ਜਿਹੜੇ ਆ, ਇਹਨਾਂ ਦੀ ਮੈਂ ਇੱਕ ਮਿਸਾਲ ਤੁਸੀਂ ਵੀ ਸੁਣੀ ਹੈ, ਮੈਂ ਵੀ ਸੁਣੀ ਹੈ, ਉਹ ਆਪਣੇ ਜਿਹੜੀ ਅਸੀਂ ਬੱਚਿਆਂ ਨਾਲ ਸ਼ੇਅਰ ਕਰ ਲਈਏ ਕਿ ਇੱਕ ਸਿਟੀ ਦਾ ਕਮਿਸ਼ਨਰ, ਪੁਲਿਸ ਕਮਿਸ਼ਨਰ ਜਾਂ ਪੁਲਿਸ ਚੀਫ ਜਿਹਨੂੰ ਅਸੀਂ ਕਹਿੰਦੇ ਹਾਂ ਜੀ, ਉਹਨੂੰ ਸਵਾਲ ਪੁੱਛਿਆ ਗਿਆ ਕਿ ਦੇਖੋ ਜੀ, ਟਰੰਪ ਨੇ ਕਿਹਾ ਵੀ ਜੇ ਇਹ ਗਵਰਨਰ ਜਿਹੜੇ ਆ ਜੇ ਇਹ ਫੇਲ ਹੋ ਗਏ ਨੇ ਆਪਣੇ ਕੰਮ 'ਚ ਤਾਂ ਫਿਰ ਮੈਨੂੰ ਫੌਜ ਬੁਲਾਉਣੀ ਪਊਗੀ। ਹਾਂਜੀ, ਤਾਂ ਉਸ ਪੁਲਿਸ ਚੀਫ ਦਾ ਜਵਾਬ ਕੀ ਹੈ ਕਿ ਈਦਰ ਹੀ ਸ਼ੁਡ ਸਪੀਕ ਸਮਥਿੰਗ ਪੋਜ਼ਿਟਿਵ ਔਰ ਹੀ ਸ਼ਟ ਅਪ। ਹਾਂਜੀ ਜੀ, ਜਾਂ ਤਾਂ ਉਹ ਕੋਈ ਪੋਜ਼ਿਟਿਵ ਗੱਲ ਕਰੇ ਤਾਂ ਜਾਂ ਸ਼ਟ ਅਪ। ਕਿਹਨੂੰ ਕਹਿ ਰਿਹਾ? ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ। ਮੀਡੀਆ 'ਚ ਕਹਿ ਰਿਹਾ। ਇਹ ਇਨਸਾਫ ਪਸੰਦ ਲੋਕ ਨੇ। ਜਿਸ ਤਰੀਕੇ ਨਾਲ ਪਿਛਲੇ 13-14 ਦਿਨਾਂ ਤੋਂ ਲੋਕਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਕੀਤਾ ਹੈ, ਇਹ ਲੋਕ, ਇੱਥੋਂ ਦਾ ਮੀਡੀਆ ਜਿਹੜਾ ਇਮਾਨਦਾਰੀ ਨਾਲ ਗੱਲ ਜਿਹੜੀ ਲੋਕਾਂ ਅੱਗੇ ਰੱਖਦਾ, ਲੋਕਾਂ ਨੇ ਕੀ ਫੈਸਲਾ ਲੈਣਾ, ਸਰਕਾਰਾਂ ਮਜਬੂਰ ਹੋ ਜਾਂਦੀਆਂ ਨੇ ਇਸ ਗੱਲ ਲਈ ਕਿ ਉਹਨਾਂ ਦਾ ਬਣਦਾ ਹੱਕ ਉਹਨੂੰ ਦਿੱਤਾ ਜਾਵੇ। ਇਸ ਮੁਲਕ ਦੇ, ਇਹਨਾਂ ਮੁਲਕਾਂ ਦੇ ਵਿੱਚ, ਇਕੱਲੇ ਅਮਰੀਕਾ ਦੀ ਗੱਲ ਨਹੀਂ ਹੈ, ਕੈਨੇਡਾ ਤੇ ਯੂਰਪ ਦੀ ਗੱਲ ਵੀ ਜੇ ਆਪਾਂ ਕਰ ਲਈਏ, ਸਾਰੇ ਪਾਸੇ ਜਿਹੜੀ ਨਿਆਂ ਦੀ ਇਹ ਮੂਵ ਚੱਲੀ ਹੈ, ਇਹ ਸਾਰਿਆਂ ਨੂੰ ਇਹਨੇ ਹੋਸ਼ 'ਚ ਲਿਆਂਦਾ ਹੈ। ਤੇ ਉਹਦੇ ਨਾਲ ਜਿਸ ਤਰੀਕੇ ਨਾਲ ਸਾਡੀ ਸਿੱਖ ਕਮਿਊਨਿਟੀ ਦੇ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ, ਜਥੇਬੰਦੀਆਂ ਹੈਗੀਆਂ, ਸਾਡੇ ਜਿਹੜੇ ਟੀਵੀ ਚੈਨਲ ਹੈਗੇ ਆ, ਜਿੰਨੇ ਵਧੀਆ ਤਰੀਕੇ ਨਾਲ ਸਾਰੀ ਗੱਲਬਾਤ ਉਹ ਕਰ ਰਹੇ ਆ, ਈਵਨ ਉਹਨਾਂ ਲੋਕਾਂ ਨਾਲ ਜਿਹੜੇ ਉੱਥੋਂ ਦੇ ਹਿੰਦੁਸਤਾਨ ਦੀ ਸਰਕਾਰ ਦੇ ਜਾਂ ਉਹਨਾਂ ਦੀ ਨੀਤੀਆਂ ਦੇ ਸਤਾਏ ਹੋਏ ਲੋਕ ਨੇ, ਉਹ ਵੀ ਸਾਡੇ ਨਾਲ ਚੱਲੇ ਆ। ਤਾਂ ਜਿਸ ਤਰੀਕੇ ਨਾਲ ਇਹ ਸੰਘਰਸ਼ ਅੱਗੇ ਵਧ ਰਿਹਾ ਹੈ, ਇਹਦੇ ਤੇ ਪੂਰੀ ਤਸੱਲੀ ਹੈ ਮੈਨੂੰ। ਪਰ ਇੱਕ ਗੱਲ ਜਿਹੜੀ ਮੈਂ ਇੱਥੇ ਜ਼ਰੂਰ ਐਡ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ, ਉਹਨਾਂ ਸਿੱਖਾਂ ਦੀ ਟੈਰੀਟਰੀ ਉਹ ਉਹਨਾਂ ਨੇ ਆਕੂਪਾਈਡ ਕੀਤੀ ਹੋਈ ਆ ਔਰ ਪੂਰੀ ਤਰ੍ਹਾਂ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ ਜੀ। ਜਿਹੜੇ ਲੋਕ ਗਿਆਨੀ ਹਰਪ੍ਰੀਤ ਸਿੰਘ ਦੀ ਇੰਨੀ ਗੱਲ ਨਹੀਂ ਬਰਦਾਸ਼ਤ ਕਰ ਸਕੇ ਕਿ ਜੇ ਕੇਂਦਰ ਸਰਕਾਰ ਸਾਨੂੰ ਖਾਲਿਸਤਾਨ ਦੇਊਗੀ ਤਾਂ ਅਸੀਂ ਲੈ ਲਵਾਂਗੇ ਖੁਸ਼ੀ-ਖੁਸ਼ੀ, ਉਹ ਲੋਕ ਜਿਹੜੇ ਆ ਤੁਹਾਨੂੰ ਖਾਲਿਸਤਾਨ ਕਿਹੜਾ ਪਲੇਟ 'ਚ ਪਾ ਕੇ ਦੇਣਗੇ। ਉੱਥੇ ਲੋਕਾਂ ਦੀਆਂ ਮਜਬੂਰੀਆਂ ਨੇ, ਉੱਥੋਂ ਦੇ ਹਾਲਾਤ ਕੀ ਨੇ, ਪਰ ਉਹਦੇ ਬਾਵਜੂਦ ਵੀ ਸਿੱਖ ਉੱਥੇ ਖਾਲਿਸਤਾਨ ਦੀ ਗੱਲ ਕਰ ਰਹੇ ਆ। ਇੱਕ ਬਹੁਤ ਵੱਡੀ ਗੱਲ ਹੈ। ਤੇ ਨਾਲ ਨਾਲ ਜੋ ਵਿਦੇਸ਼ਾਂ 'ਚ ਜਿਹੜੀ ਇਹ ਲਹਿਰ ਚੱਲੀ ਆ, ਇਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕੂਗੀ। ਔਰ ਜਦੋਂ ਇਹ ਗੱਲ ਜਿਹੜੇ ਦੁਨੀਆ ਦੇ ਲੋਕਾਂ ਨੂੰ ਸਮਝ ਆ ਗਈ ਕਿ ਸਾਡੇ ਨਾਲ ਕੀ ਧੱਕਾ ਹੋਇਆ, ਕੀ ਅੱਜ ਹੋ ਰਿਹਾ, ਤਾਂ ਦੁਨੀਆ ਦੇ ਲੋਕ ਸਾਡੇ ਨਾਲ ਹਾਂ ਦਾ ਨਾਰਾ ਜ਼ਰੂਰ ਮਾਰਨਗੇ, ਸਾਡੇ ਨਾਲ ਜ਼ਰੂਰ ਖੜਨਗੇ ਜੀ। ਇਹ ਅਸੀਂ ਕਹੀਏ ਕਿ ਸਾਡੀ ਗਿਣਤੀ ਮੁਤਾਬਕ ਜਾਂ ਸਾਡੀ ਗਿਣਤੀ ਦੇ ਵਿੱਚੋਂ ਵੀ ਉਹ ਗਿਣਤੀ, ਘੱਟ ਗਿਣਤੀ ਜਿਹੜੇ ਇਹ ਸੰਘਰਸ਼ ਲੜ ਰਹੇ ਆ, ਉਹ ਆਪਣੇ ਬਲਬੂਤੇ ਤੇ ਸਾਰਾ ਕੁਝ ਕਰ ਸਕਣਗੇ। ਇਹ ਪੋਸੀਬਲ ਨਹੀਂ ਹੋਊਗਾ, ਸੰਘਰਸ਼ ਬਹੁਤ ਲੰਬਾ ਹੋ ਜਾਊਗਾ।
ਪਰ ਜੇ ਜੀ ਅਸੀਂ ਸਾਰੇ ਰਲ ਕੇ ਅਸੀਂ ਜੋ ਕੁਝ ਸਾਡੇ ਨਾਲ ਵਾਪਰਿਆ ਜਾਂ ਵਾਪਰ ਰਿਹਾ, ਜੇ ਉਹਦੀ ਗੱਲ ਅਸੀਂ ਪੂਰੇ ਜ਼ੋਰ ਨਾਲ ਇਹਨਾਂ ਸਰਕਾਰਾਂ ਦੇ, ਇਹਨਾਂ ਏਜੰਸੀਆਂ ਦੇ ਦਿਮਾਗ 'ਚ ਪਾਉਣ 'ਚ ਕਾਮਯਾਬ ਹੋ ਗਏ ਤਾਂ ਸਾਡੀ ਮੰਜ਼ਿਲ ਜਿਹੜੀ ਆ ਬਹੁਤ ਨੇੜੇ ਆ ਜੂਗੀ। ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਭਾਈ ਰੇਸ਼ਮ ਸਿੰਘ ਜੀ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਹੋਰ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਹੁੰਦੀਆਂ ਨੇ, ਜਾਂ ਇਸ ਗੱਲਬਾਤ ਨੂੰ ਇਸ ਲੜੀ ਦੇ ਤਹਿਤ ਦੁਬਾਰਾ ਫਿਰ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ। ਸੋ ਅੱਜ ਦੇ ਲਈ ਇੱਥੇ ਹੀ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਡੀ ਟੀਮ ਦਾ, ਤੇ ਤੁਸੀਂ ਸਮਾਂ ਦਿੱਤਾ ਆਪਣੀ ਗੱਲ ਕਹਿਣ ਦਾ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇਸੇ ਲੜੀ ਨੂੰ ਅਸੀਂ ਅੱਗੇ ਵੀ ਜਾਰੀ ਰੱਖਾਂਗੇ। 1984 ਦੀ 36ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਹੋਰ ਸ਼ਖਸੀਅਤਾਂ ਨੇ, ਵੱਖ-ਵੱਖ ਪਹਿਲੂਆਂ ਤੋਂ ਅਸੀਂ ਵਿਚਾਰ ਚਰਚਾ ਕਰਦੇ ਰਹਾਂਗੇ। ਇਸ ਹਫ਼ਤੇ ਵੀ ਇਸ ਗੱਲਬਾਤ ਨੂੰ, ਇਸ ਲੜੀ ਨੂੰ ਅਸੀਂ ਜਾਰੀ ਰੱਖਾਂਗੇ। ਤੇ ਨਾਲ ਹੀ ਨਾਲ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ ਕਿ ਜਿਹੜਾ ਪੰਥਕ ਚੈਨਲ ਨੇ, ਸਿੱਖ ਚੈਨਲ ਨੇ, ਉਹਨਾਂ ਦੀ ਜਿਹੜੀ ਆਊਟਰੀਚ ਹੈ ਉਹ ਭਾਰਤ ਦੇ ਵਿੱਚ ਭਾਰਤ ਦੀ ਸਰਕਾਰ ਵੱਲੋਂ ਹੁਕਮਾਂ ਦੇ ਤਹਿਤ ਤੇ ਇਹਨਾਂ ਜਿਹੜੇ YouTube ਜਾਂ Facebook ਅਦਾਰੇ ਹੈਗੇ ਇਹਨਾਂ ਤੱਕ ਪਹੁੰਚ ਕਰਕੇ ਉਹ ਪਹੁੰਚ ਸਾਡੀ ਜਿਹੜੀ ਹੈ ਉਹ ਭਾਰਤ ਦੇ ਵਿੱਚੋਂ ਕੱਟ ਦਿੱਤੀ ਗਈ ਹੈ, ਬੰਦ ਕਰ ਦਿੱਤੀ ਗਈ ਹੈ। ਇਸ ਬਾਬਤ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰ ਚਰਚਾਵਾਂ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।